सरदार जसवंत सिंह ने शहादत तां दित्ती है, पर दित्ती काहदे लई है कि सिख नस्लकुशी दा जेड़ा वड्डा इल्जाम ये लगदा सी कि सिख जेड़े है ਉਹ ਅੱਤਵਾਦੀ ਹੈ, ਉਹ ਵੱਖਵਾਦੀ ਹੈ। ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਘਟਨਾਕ੍ਰਮ ਚੱਲ ਪਿਆ ਸੀਗਾ ਤੇ ਅਸੀਂ ਖੁਦ ਵੀ ਡਰਨ ਲੱਗ ਗਏ ਸੀਗੇ ਕਿ ਅਸੀਂ ਸ਼ਾਇਦ ਅੱਤਵਾਦੀ ਹਾਂ। ਪਰ ਸਰਦਾਰ ਜਸਵੰਤ ਸਿੰਘ ਦਾ ਕੰਮ ਇਸ ਵੇਲੇ ਇਹੋ ਹੀ ਇੱਕ ਸੁਨਾਹ ਸਾਨੂੰ ਦਿੰਦਾ ਹੈ ਕਿ ਸਟੇਟ ਅੱਤਵਾਦੀ ਸੀ, ਅਸੀਂ ਅੱਤਵਾਦੀ ਨਹੀਂ ਸੀ। ਸਾਡੀ ਜਿਹੜੀ ਨਸਲਕੁਸ਼ੀ ਹੋਈ ਹੈ ਉਹ ਸਟੇਟ ਨੇ ਕੀਤੀ ਹੈ। ਮੁਕੱਦਮਾ ਸਟੇਟ ਵਰਸਸ ਸਟੇਟ ਸੀ। ਪੁਲਿਸ ਨੇ ਹੀ ਬੰਦੇ ਚੱਕੇ ਸੀ ਤੇ ਪੁਲਿਸ ਹੀ ਸਾਡੇ ਨਾਲ ਜਿਹੜੀ ਟਕਰਾਅ ਦੇ ਵਿੱਚ ਜਿਸ ਦਿਨ ਜਸਵੰਤ ਸਿੰਘ ਖਾਲੜਾ ਨੂੰ ਲਿਆ ਗਿਆ ਹੈ, ਚੁੱਕਿਆ ਗਿਆ ਹੈ, ਉਸ ਦਿਨ ਤੋਂ ਬਾਅਦ ਕੋਈ ਵੀ ਇਸ ਤਰ੍ਹਾਂ ਦਾ ਪੁਲਿਸ ਦਾ ਐਨਕਾਊਂਟਰ ਨਹੀਂ ਹੋਇਆ। ਕਿਉਂਕਿ ਇੱਕ ਤਾਂ ਇਸ ਤਰ੍ਹਾਂ ਬੰਦ ਹੋ ਗਏ, ਜਿਹੜੇ ਪੁਲਿਸ ਵਾਲੇ ਸੀਗੇ ਉਹ ਆਪਣੀ ਡਿਫੈਂਸ 'ਚ ਆ ਗਏ। ਔਰੰਗਜ਼ੇਬ ਕੀ ਚਾਹੁੰਦਾ ਸੀ? ਔਰੰਗਜ਼ੇਬ ਚਾਹੁੰਦਾ ਸੀ ਤੁਸੀਂ ਮੇਰੇ ਕੋਲੋਂ ਜੋ ਮਰਜ਼ੀ ਲੈਣਾ ਲੈ ਲਓ, ਅਸੀਂ ਤੁਹਾਨੂੰ ਡੋਲੇ ਵੀ ਦਿੰਨੇ ਆ, ਅਸੀਂ ਤੁਹਾਨੂੰ ਸਭ ਕੁਝ ਦਿੰਨੇ ਆ, ਪਰ ਤੁਸੀਂ ਆਪਦੇ ਸਿਧਾਂਤ ਤੋਂ ਟੁੱਟ ਜਾਓ। ਕੋਈ ਉਹਦਾ ਮਸਲਾ ਸੀਗਾ ਨਾ। ਤੇ ਅੱਜ ਇੰਡੀਆ ਦੇ ਵਿੱਚ ਕੀ ਮਸਲਾ ਹੈ? ਮੋਦੀ ਕੀ ਚਾਹੁੰਦਾ ਹੈ, ਸ਼ਾਹ ਕੀ ਚਾਹੁੰਦਾ ਹੈ? ਉਹ ਵੀ ਤਾਂ ਇਹੋ ਹੀ ਚਾਹੁੰਦਾ ਵੀ ਤੁਸੀਂ ਆਪਦੇ ਸਿਧਾਂਤ ਤੋਂ ਟੁੱਟ ਜਾਓ ਤੇ ਸਾਡੇ ਮਗਰ ਮਗਰ ਤੁਰੇ ਫਾਓ। ਲੈ ਲਓ ਆਪਣੇ ਫੰਡ ਪੰਜਾਬ ਦੇ, ਲੈ ਲਓ ਆਪਣੀਆਂ ਚੀਜ਼ਾਂ ਲੈ ਲਓ, ਸਾਨੂੰ ਵੀਰਬਾਲ ਕਹਿਣ ਦਿਓ, ਸਾਨੂੰ ਜੋ ਤੁਹਾਡਾ ਸਿਧਾਂਤ ਹੈ, ਜੋ ਤੁਹਾਡਾ ਹਿਸਟਰੀ ਹੈ ਉਹ ਸਾਨੂੰ ਬਦਲਣ ਦਿਓ। ਜੋ ਲੋਕ ਹੈ ਜਿਨ੍ਹਾਂ ਨੂੰ ਇਹ ਗੱਲ ਰੜਕਦੀ ਹੈ ਕਿ ਜਸਵੰਤ ਸਿੰਘ ਇਸ ਤਰ੍ਹਾਂ ਲੋਕ ਇਹਨਾਂ ਦੀ ਕੁਰਬਾਨੀ ਨੂੰ ਮਾਨਤਾ ਦੇ ਕੇ ਤੇ ਕਿੱਥੋਂ ਦੁਨੀਆ ਪੱਧਰ ਤੇ ਇੰਟਰਨੈਸ਼ਨਲ ਲੈਵਲ ਤੇ ਲੈ ਗਏ। ਉਹ ਕਈ ਵਾਰੀ ਕਰਦੇ ਕੋਈ ਸ਼ੁਰਲੀ ਜੀ ਛੱਡ ਦਿੰਦੇ ਆ ਸੋਸ਼ਲ ਮੀਡੀਆ ਤੇ ਕਿ ਜਸਵੰਤ ਸਿੰਘ ਖਾਲੜਾ ਇਲੈਕਸ਼ਨ ਦੇ ਹੱਕ ਵਿੱਚ ਸਹੀ ਤੇ ਨਹੀਂ ਸੀ। ਮੈਂ ਇਸ ਕਾਬਲ ਹਾਂ ਕਿ ਅਸੀਂ ਉਹ ਗੱਲਾਂ ਦਾ ਜਵਾਬ ਦੇ ਸਕਦੇ ਹਾਂ। ਜਸਵੰਤ ਸਿੰਘ ਨੇ ਮਨੁੱਖੀ ਅਧਿਕਾਰਾਂ ਤੇ ਕੰਮ ਕੀਤਾ। ਜਸਵੰਤ ਸਿੰਘ ਨੇ ਪਾਰਸ਼ੈਲਿਟੀ ਤਾਂ ਕਿਤੇ ਕੀਤੀ ਨਹੀਂ। ਤੁਸੀਂ ਕਿਸੇ ਵੀ ਧੜੇ ਨਾਲ ਜੋੜ ਨਹੀਂ ਸਕਦੇ ਉਹਨੂੰ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ। ਸ਼ਾਇਦ ਜ਼ਿੰਦਗੀ ਦਾ ਜੋ ਮੈਂ ਹੰਢਾਇਆ ਹੈ ਉਹਦਾ ਨਿਚੋੜ ਇਹੋ ਹੀ ਹੈ ਕਿ ਅਸੀਂ ਆਪਣੀ ਮੱਤ ਵੀ ਵਰਤਦੇ ਹਾਂ, ਪਰ ਗੁਰੂ ਦੀ ਮੱਤ ਅਨੁਸਾਰ ਜਦੋਂ ਚੱਲਿਆ ਜਾਂਦਾ ਹੈ ਤਾਂ ਮੈਨੂੰ ਲੱਗਦਾ ਹੈ ਗੁਰੂ ਵੀ ਸਾਥ ਦਿੰਦਾ ਹੈ ਤੇ ਥੱਲੇ ਮੈਂ ਕਹਿ ਸਕਦੀ ਪੰਥ ਵੀ ਸਾਥ ਦਿੰਦਾ ਹੈ। ਸਰਦਾਰ ਜਸਵੰਤ ਸਿੰਘ ਦੀ ਲਾਈਫ ਦਾ, ਉਹਦੇ ਕੰਮ ਦਾ ਜਿਹੜਾ ਐਨਾਲਿਸਿਸ ਹਰਵਿੰਦਰ ਸਿੰਘ ਨੇ ਕੀਤਾ ਹੈ, ਮੈਨੂੰ ਲੱਗਦਾ ਉਹ ਪਰਫੈਕਟ ਹੈ। ਵੀ ਉਹਨਾਂ ਨੇ ਜਦੋਂ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੇ ਖੜ ਕੇ ਆਪਣੀ ਸ਼ਹਾਦਤ ਦਿੱਤੀ ਹੈ ਤੇ ਸਾਨੂੰ ਇਹਨੂੰ ਸ਼ਹਾਦਤ ਨੂੰ ਇੱਧਰ ਉੱਧਰ ਨਹੀਂ ਦੇਖਣਾ ਚਾਹੀਦਾ ਕਿ ਇਹ ਸ਼ਹਾਦਤ ਕਿਹੜੇ ਕੰਮ ਲਈ ਹੋਈ ਹੈ। ਮੈਨੂੰ ਸਿਰਫ ਇਹੀ ਗੱਲ ਦਾ ਤੁਸੀਂ ਗਿਲਾ ਸਮਝ ਲਓ ਜਾਂ ਕੁਝ ਵੀ ਸਮਝ ਲਓ ਕਿ ਬਹੁਤ ਸਾਰੇ ਲੋਕ ਜਿਹੜੇ ਸਰਦਾਰ ਜਸਵੰਤ ਸਿੰਘ ਨੂੰ ਇੱਕ ਪੀਕ ਤੇ ਤਾਂ ਵੇਖਣਾ ਚਾਹੁੰਦੇ ਆ, ਪਰ ਉਹ ਜਸਵੰਤ ਸਿੰਘ ਦੇ ਕੰਮ ਦੀ ਡੂੰਘਾਈ ਨੂੰ ਨਹੀਂ ਸਮਝ ਰਹੇ। ਕੰਮ ਦੀ ਡੂੰਘਾਈ ਕੀ ਹੈ ਕਿ ਸਰਦਾਰ ਜਸਵੰਤ ਸਿੰਘ ਨੇ ਸ਼ਹਾਦਤ ਤਾਂ ਦਿੱਤੀ ਹੈ, ਪਰ ਦਿੱਤੀ ਕਾਹਦੇ ਲਈ ਹੈ ਕਿ ਸਿੱਖ ਨਸਲਕੁਸ਼ੀ ਦਾ ਜਿਹੜਾ ਵੱਡਾ ਇਲਜ਼ਾਮ ਇਹ ਲੱਗਦਾ ਸੀ ਕਿ ਸਿੱਖ ਜਿਹੜੇ ਹੈ ਉਹ ਅੱਤਵਾਦੀ ਹੈ, ਉਹ ਵੱਖਵਾਦੀ ਹੈ। ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਘਟਨਾਕ੍ਰਮ ਚੱਲ ਪਿਆ ਸੀਗਾ ਤੇ ਅਸੀਂ ਖੁਦ ਵੀ ਡਰਨ ਲੱਗ ਗਏ ਸੀਗੇ ਕਿ ਅਸੀਂ ਸ਼ਾਇਦ ਅੱਤਵਾਦੀ ਹਾਂ। ਤੁਹਾਨੂੰ ਯਾਦ ਹੋਵੇਗਾ ਕਿ ਉਹਨਾਂ ਦਿਨਾਂ ਵਿੱਚ ਬਹੁਤ ਸਾਰੇ ਪਰਿਵਾਰਾਂ ਨੇ ਆਪਣੇ ਬੱਚੇ ਜਿਹੜੇ ਆ ਵਿਦੇਸ਼ਾਂ 'ਚ ਕੱਢ ਲਏ, ਇਸੇ ਡਰੋਂ ਕਿ ਅਸੀਂ ਸ਼ਾਇਦ ਇਸ ਲਪੇਟ ਦੇ ਵਿੱਚ ਨਾ ਆ ਜਾਈਏ। ਪਰ ਸਰਦਾਰ ਜਸਵੰਤ ਸਿੰਘ ਦਾ ਕੰਮ ਇਸ ਵੇਲੇ ਇਹੋ ਹੀ ਇੱਕ ਸੁਨਾਹ ਸਾਨੂੰ ਦਿੰਦਾ ਹੈ ਕਿ ਸਟੇਟ ਅੱਤਵਾਦੀ ਸੀ, ਅਸੀਂ ਅੱਤਵਾਦੀ ਨਹੀਂ ਸੀ। ਸਾਡੀ ਜਿਹੜੀ ਨਸਲਕੁਸ਼ੀ ਹੋਈ ਹੈ ਉਹ ਸਟੇਟ ਨੇ ਕੀਤੀ ਹੈ। ਸਿੱਖਾਂ ਨੇ ਤੇ ਆਪਣੀ ਇੱਕ ਸਿਧਾਂਤ ਦੇ ਅਨੁਸਾਰ ਜਿਹੜੀ ਇੱਕ ਮੰਗ ਸੀਗੀ ਉਹਨਾਂ ਦੀ, ਸੰਤਾਂ ਨੇ ਇੱਕ ਸਾਡੇ ਕੋਲੇ ਬਲੀ ਰੱਖੀ ਸੀਗੀ। ਉਹਨਾਂ ਨੇ ਕਿਹਾ ਵੀ ਅਸੀਂ ਰਹਿਣਾ ਤੇ ਇਹਨਾਂ ਨਾਲ ਚਾਹੁੰਦੇ ਹਾਂ, ਪਰ ਬਰਾਬਰ ਦੇ ਸ਼ਹਿਰੀ ਬਣ ਕੇ
ਇਹੋ ਜਿਹੀਆਂ ਗੱਲਾਂ ਤੋਂ ਸਾਡੀ ਮੂਵਮੈਂਟ ਸ਼ੁਰੂ ਹੋਈ ਸੀ। ਸਰਕਾਰ ਵੱਧਦੀ ਗਈ, ਅਸੀਂ ਵੀ ਵੱਧਦੇ ਗਏ। ਤਾਂ ਇਹ ਜਿਹੜਾ ਸਾਰੇ ਜਿਹੜੇ ਸਿੱਟੇ ਆ ਉਹ ਸਾਹਮਣੇ ਨਿਕਲੇ। ਜਿੱਥੋਂ ਤੱਕ ਜਸਵੰਤ ਸਿੰਘ ਦੀ ਕੁਰਬਾਨੀ ਦਾ ਜਾਂ ਉਹਨਾਂ ਦੇ ਕੰਮ ਦਾ ਵੇਰਵਾ ਹੈ, ਉਹ ਮੇਰਾ ਖਿਆਲ ਹੈ ਸਾਰਿਆਂ ਨੂੰ ਹੀ, ਜਿੰਨੇ ਵੀ ਆਪਾਂ ਪੰਡਾਲ 'ਚ ਬੈਠੇ ਆ, ਸਾਰਿਆਂ ਨੂੰ ਪਤਾ ਹੈ ਕਿ ਜਸਵੰਤ ਸਿੰਘ ਨੇ ਕੀ ਕੰਮ ਕੀਤਾ ਹੈ। ਹੁਣ ਜੇ ਤੁਸੀਂ ਮੈਨੂੰ ਕਹੋ ਕਿ ਮੈਂ ਹੁਣ ਤੁਹਾਡੇ ਕੋਲੇ ਕੀ ਕਵਾਂ? ਕੀ ਮੈਂ ਕੋਈ ਹਮਦਰਦੀ ਲੈਣ ਦੇ ਲਈ ਕੋਈ ਤੁਹਾਡੇ ਕੋਲੇ ਕੋਈ ਇਹੋ ਜਿਹੀ ਗੱਲ ਕਰਾਂ, ਇਹ ਨਾ ਮੈਨੂੰ ਤੇ ਨਾ ਸਾਡੇ ਪਰਿਵਾਰ ਨੂੰ ਮਨਜ਼ੂਰ ਨਹੀਂ। ਅਸੀਂ ਕਿਸੇ ਦੀ ਹਮਦਰਦੀ ਲੈਣ ਲਈ ਅੱਜ ਤੱਕ, ਜਸਵੰਤ ਸਿੰਘ ਦਾ ਤਾਂ ਤੁਸੀਂ ਸਮਝ ਲਓ ਵੀ ਉਹਨੇ ਇਹ ਕੰਮ ਕਿਵੇਂ ਕੀਤਾ, ਪਰ ਅਸੀਂ ਪਰਿਵਾਰ ਨੇ ਉਹਨਾਂ ਤੋਂ ਬਾਅਦ ਆਪਣੇ ਜ਼ਖਮ ਵਿਖਾ ਕੇ ਪੰਥ ਨੂੰ ਜਾਂ ਕਿਸੇ ਨੂੰ ਵੀ ਅਸੀਂ ਇਹ ਕੋਸ਼ਿਸ਼ ਨਹੀਂ ਕੀਤੀ ਕਿ ਸਾਡੇ ਨਾਲ ਤੁਸੀਂ ਹਮਦਰਦੀ ਕਰੋ। ਅਸੀਂ ਚਾਹੁੰਦੇ ਹਾਂ ਕਿ ਜਸਵੰਤ ਸਿੰਘ ਦਾ ਜਿਹੜਾ ਕੰਮ ਹੈ ਅਸਲ ਰੂਪ ਵਿੱਚ ਉਹਨੂੰ ਉਜਾਗਰ ਕਰੋ। ਤੇ ਇਹ ਮਾਣ ਵਾਲੀ ਗੱਲ ਹੀ ਹੈ ਕਿ ਅੱਜ ਆਪਾਂ ਜਦੋਂ ਇਸ ਤਰ੍ਹਾਂ ਦੀਆਂ ਮੀਟਿੰਗਾਂ ਕਰ ਰਹੇ ਹਾਂ, ਸੈਮੀਨਾਰ ਕਰ ਰਹੇ ਹਾਂ, ਉਹਦੇ ਵਿੱਚ ਜਸਵੰਤ ਸਿੰਘ ਦੇ ਕੰਮ ਤੇ ਕੋਈ ਉਂਗਲ ਨਹੀਂ ਧਰ ਸਕਦਾ, ਸਰਕਾਰਾਂ ਵੀ ਨਹੀਂ ਧਰ ਸਕਦੀਆਂ। ਪਰ ਬੇਈਮਾਨੀ, ਮੈਂ ਤੁਹਾਨੂੰ ਇੱਕ ਛੋਟਾ ਜਿਹਾ ਰੈਫਰੈਂਸ ਦੇ ਦਿੰਦੀ ਹਾਂ ਵੀ ਥੋੜੇ ਜਿਹੇ ਮਹੀਨੇ 2 ਮਹੀਨੇ ਪਹਿਲਾਂ ਮੈਂ ਇੱਕ ਵੀਡੀਓ ਵੇਖੀ ਹੈ। ਉਹ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਦੀ ਹੈ। ਬੇਈਮਾਨੀਆਂ ਸਾਡੀ ਕੌਮ ਦੀਆਂ ਕਿੰਨੀਆਂ ਹੈ। ਉਹਨਾਂ ਨੇ ਉਸ ਜਿਹੜੀ ਇੰਟਰਵਿਊ ਦੇ ਵਿੱਚ ਇਹ ਦੱਸਿਆ ਕਿ ਜਸਵੰਤ ਸਿੰਘ ਮੈਨੂੰ ਮਿਲਿਆ ਸੀ ਔਰ ਉਹ ਅੰਮ੍ਰਿਤਸਰ ਐਲਾਨਨਾਮਾ ਲੈ ਕੇ ਮੇਰੇ ਕੋਲ ਆਇਆ ਸੀ। 30 ਸਾਲ ਸਾਡੇ ਜਥੇਦਾਰਾਂ ਨੇ ਇਹ ਗੱਲ ਦੱਬ ਕੇ ਰੱਖੀ ਔਰ ਜਦੋਂ ਜਸਵੰਤ ਸਿੰਘ ਨੂੰ ਚੱਕਿਆ ਗਿਆ, ਪ੍ਰੋਫੈਸਰ ਮਨਜੀਤ ਸਿੰਘ ਉਸ ਵੇਲੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੀ। ਅਸੀਂ ਉੱਥੇ ਜਾਪ ਐਂਡ ਜੋਦੜੀ ਲਈ ਲਗਾਤਾਰ ਬੈਠੇ, ਪਰ ਉਹਨਾਂ ਨੇ ਕਦੇ ਵੀ ਇੱਕ ਵਾਰੀ ਵੀ ਮੈਨੂੰ ਉੱਥੇ ਅਕਾਲ ਤਖ਼ਤ ਸਾਹਿਬ ਤੇ ਗੱਲ ਜਾਂ ਕੀਤੀ ਹੋਵੇ ਜਾਂ ਮੈਨੂੰ ਕਿਹਾ ਹੋਵੇ ਵੀ ਬੀਬਾ ਇਹ ਮਾੜੀ ਹੋਈ ਹੈ ਗੱਲ, ਇਹ ਚੰਗੀ ਹੋਈ ਹੈ ਗੱਲ, ਹੈ ਨਾ। ਇਹੋ ਜਿਹੀਆਂ ਜਿਹੜੀਆਂ ਬੇਈਮਾਨੀਆਂ ਹੈ ਨਾ ਸਾਡੀ ਕੌਮ ਦੀਆਂ, ਇਹਨਾਂ ਦਾ ਇਹ ਸਾਨੂੰ ਖੜਕਦੀਆਂ ਹੈ, ਮੈਨੂੰ ਤੇ ਖੜਕਦੀਆਂ। ਪਰ ਮੈਨੂੰ ਐਂ ਲੱਗਦਾ ਹੈ ਕਿ ਜਿਵੇਂ ਜਸਵੰਤ ਸਿੰਘ ਨੇ ਇੱਕ ਸਿੱਧਤ ਕੰਮ ਕੀਤਾ ਹੈ, ਉਹਨਾਂ ਨੇ ਜਦੋਂ ਇਹ ਸਾਰਾ ਸੱਚ ਸਾਹਮਣੇ ਆਇਆ, ਜਦੋਂ ਸ਼ਮਸ਼ਾਨ ਘਾਟਾਂ ਦਾ ਸਾਰਾ ਰਿਕਾਰਡ ਬਾਹਰ ਆ ਗਿਆ, ਤਾਂ ਉਹਨਾਂ ਨੇ ਫਿਰ ਅੱਗਾ ਪਿੱਛਾ ਨਹੀਂ ਵੇਖਿਆ। ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹ ਜੋ ਕਲੂ ਮੈਨੂੰ ਮਿਲੇ ਆ, ਮੈਂ ਇਹਨਾਂ ਨੂੰ ਸਿਰੇ ਤੱਕ ਲੈ ਕੇ ਜਾਣਾ। ਮੈਨੂੰ ਯਾਦ ਹੈ ਜਦੋਂ ਇਹ ਸ਼ਮਸ਼ਾਨ ਘਾਟਾਂ ਦਾ ਰਿਕਾਰਡ, 3 ਸ਼ਮਸ਼ਾਨ ਘਾਟਾਂ ਦਾ ਰਿਕਾਰਡ ਉਹਨਾਂ ਦੇ ਹੱਥ 'ਚ ਆਇਆ, ਤਾਂ ਉਹਨਾਂ ਨੇ ਘਰ ਆ ਕੇ ਇਹੋ ਹੀ ਗੱਲ ਕਹੀ ਸੀ ਕਿ ਮੈਂ ਹੁਣ ਇਹਨਾਂ ਨੂੰ ਬਚਣ ਨਹੀਂ ਦੇਣਾ। ਹੁਣ ਮੇਰੇ ਹੱਥ 'ਚ ਇਹੋ ਜਿਹਾ ਰਿਕਾਰਡ ਜਿਵੇਂ ਆ ਗਿਆ ਹੈ। ਚਲੋ ਜਸਵੰਤ ਸਿੰਘ ਦੀ ਟ੍ਰੇਨਿੰਗ, ਮੈਨੂੰ ਬੜੀ ਵਧੀਆ ਗੱਲ ਲੱਗੀ ਕਿ ਜਸਵੰਤ ਸਿੰਘ ਦੀ ਟ੍ਰੇਨਿੰਗ ਹੋਈ ਹੈ। ਟ੍ਰੇਨਿੰਗ ਕਿੱਥੋਂ ਹੋਈ ਹੈ? ਤੁਹਾਨੂੰ ਪਤਾ ਵੀ ਉਹ ਨਕਸਲਾਈਟ ਮੂਵਮੈਂਟ ਵੱਲ ਵੀ ਗਈ ਸੀ। ਪਰ ਮੈਨੂੰ ਇਹ ਲੱਗਦਾ ਹੈ ਕਿ ਸਾਨੂੰ ਇਸ ਗੱਲ ਨੂੰ ਵੀ ਸਮਝਣਾ ਚਾਹੀਦਾ ਹੈ ਵੀ ਜਸਵੰਤ ਸਿੰਘ ਦਾ ਡੈਸਟੀਨੇਸ਼ਨ ਕੀ ਸੀਗਾ? ਕਿ ਉਹਨਾਂ ਦਾ ਡੈਸਟੀਨੇਸ਼ਨ ਜਦੋਂ ਇੰਗਲੈਂਡ ਦੇ ਵਿੱਚ ਗਏ ਆ, ਉੱਥੇ ਪੋਲੀਟੀਕਲ ਅਸਾਈਲਮ ਲੈ ਲਿਆ, ਤੇ ਜੇ ਉਹਨਾਂ ਦਾ ਡੈਸਟੀਨੇਸ਼ਨ ਇੰਗਲੈਂਡ ਜਾਂ ਕੈਨੇਡਾ ਜਾਂ ਅਮਰੀਕਾ ਜਾਂ ਕੋਈ ਇਹੋ ਜਿਹਾ ਦੇਸ਼ ਹੁੰਦਾ, ਤਾਂ ਫਿਰ ਇੰਡੀਆ ਉਹਨਾਂ ਨੂੰ ਵਾਪਸ ਨਹੀਂ ਆਉਣਾ ਚਾਹੀਦਾ ਸੀ। ਮੇਰੇ ਮੁਤਾਬਕ ਕਿ ਉਹਨਾਂ ਦਾ ਡੈਸਟੀਨੇਸ਼ਨ ਸਾਰੀ ਲਾਈਫ ਦੇ ਵਿੱਚ ਉਹ ਆਪਣਾ ਜਿਹੜਾ ਰੁਝਾਨ ਹੈ, ਉਹ ਆਪਣੀ ਜਥੇਬੰਦੀਆਂ ਦਾ ਰੁਝਾਨ ਆ, ਉਹ ਬਦਲਦੇ ਰਹੇ ਆ। ਜਦੋਂ 81 ਦੇ ਵਿੱਚ ਮੇਰੀ ਮੈਰਿਜ ਹੋਈ ਆ, ਤਾਂ ਉਦੋਂ ਉਹਨਾਂ ਤੇ ਹੋਰ ਰੰਗ ਸੀ। ਉਸ ਵੇਲੇ ਆਪਣੀ ਮੂਵਮੈਂਟ ਵੀ ਚੱਲ ਪਈ ਸੀ ਤੇ ਆਪਣੀ ਮੂਵਮੈਂਟ ਦੇ ਵਿੱਚ ਉਹਨਾਂ ਦਾ ਸਾਰਾ ਧਿਆਨ ਸੀਗਾ। ਠੀਕ ਹੈ, ਉਹਨਾਂ ਨੇ ਕਦੇ ਪੁਸ਼ਤ ਪਨਾਹੀ ਨਹੀਂ ਕੀਤੀ ਮੈਨੂੰ ਲੱਗਦਾ ਹਥਿਆਰਾਂ ਦੀ, ਤੇ ਪਰ ਉਹਨਾਂ ਨੂੰ ਇਸ ਗੱਲ ਦਾ ਬਹੁਤ ਵੱਡਾ ਮਤਲਬ ਰੰਜਿਸ਼ ਸੀਗੀ ਸਟੇਟ ਨਾਲ ਕਿ ਸਾਡੇ ਨਾਲ ਵਧੀਕੀਆਂ ਹੋ ਰਹੀਆਂ। ਇਹ ਜਿਹੜੀਆਂ ਵਧੀਕੀਆਂ, ਉਹਦਾ ਹੌਲੀ ਹੌਲੀ ਰਿਜ਼ਲਟ ਕੀ ਨਿਕਲਦਾ ਰਿਹਾ? ਜਸਵੰਤ ਸਿੰਘ
ਬੁੱਧੀਜੀਵੀਆਂ ਨੂੰ ਮਿਲਦੇ ਰਹੇ, ਵਕੀਲਾਂ ਨੂੰ ਮਿਲਦੇ ਰਹੇ, ਪਰਿਵਾਰਾਂ ਨੂੰ ਮਿਲਦੇ ਰਹੇ। ਇੱਕ ਸੀਕੁਐਂਸ ਦੇ ਵਿੱਚ ਇਹ ਸਾਰੀਆਂ ਗੱਲਾਂ ਚੱਲੀਆਂ। ਤਾਂ ਜਸਵੰਤ ਸਿੰਘ ਨੇ ਕੋਈ ਪਰਵਾਹ ਨਹੀਂ ਕੀਤੀ ਇਸ ਗੱਲ ਦੀ ਕਿ ਮੇਰਾ ਜਿਹੜਾ ਮਿਸ਼ਨ ਹੈ ਇਹਨੂੰ ਮੈਂ ਅੱਗੇ ਵਧਾਊਂਗਾ ਤੇ ਇਹਦੇ ਵਿੱਚ ਮੁਸ਼ਕਲਾਂ ਆਉਣਗੀਆਂ। ਜਸਵੰਤ ਸਿੰਘ ਜਦੋਂ ਇੰਗਲੈਂਡ ਨੂੰ ਛੱਡ ਕੇ 91 92 ਚ ਆਏ ਆ, ਇੰਗਲੈਂਡ ਨੂੰ ਛੱਡ ਕੇ ਆਏ ਆ, ਉੱਥੇ ਮੇਰੀ ਨੌਲੇਜ ਦੇ ਵਿੱਚ ਹੈ ਕਿ ਜਗਜੀਤ ਸਿੰਘ ਚੌਹਾਨ ਦੇ ਨਾਲ ਇਹਨਾਂ ਦੀ ਤੂੰ ਮੈਂ ਹੋਈ ਹੈ, ਸਟੇਜ ਤੋਂ ਹੋਈ ਹੈ, ਗੁਰਦੁਆਰੇ ਦੇ ਵਿੱਚ ਹੋਈ ਹੈ। ਤਾਂ ਇਹਨਾਂ ਨੇ ਉਹਨੂੰ ਕਿਹਾ ਹੈ ਵੀ ਇੱਥੇ ਰਹਿ ਕੇ ਖਾਲਿਸਤਾਨ ਨਹੀਂ ਮਿਲਣਾ, ਚੱਲ ਆਪਾਂ ਪੰਜਾਬ ਚੱਲੀਏ, ਉੱਥੇ ਜਾ ਕੇ ਇਹ ਸਾਰਾ ਆਪਾਂ ਵੇਖਾਂਗੇ ਵੀ ਖਾਲਿਸਤਾਨ ਕਿਵੇਂ ਲੈਣਾ ਹੈ ਤੇ ਕਿਵੇਂ ਕਰਨਾ ਹੈ। ਜਗਜੀਤ ਸਿੰਘ ਚੌਹਾਨ ਦਾ ਤੇ ਮੈਨੂੰ ਪਤਾ ਨਹੀਂ, ਪਰ ਜਸਵੰਤ ਸਿੰਘ ਵਿਦਇਨ ਡੇਜ਼ ਪੰਜਾਬ ਆ ਗਏ। ਇਹ ਮੈਂ ਕਹਿੰਦੀ ਹਾਂ ਤੁਹਾਨੂੰ ਕਿ ਉਹ ਬੰਦਾ ਬਹੁਤ ਡਿਸੀਜਨ ਮੇਕਰ ਸੀਗਾ। ਜਿਹੜੀ ਗੱਲ ਦਾ ਉਹਨੇ ਡਿਸੀਜਨ ਲੈ ਲਿਆ, ਉਹ ਲੈ ਲਿਆ। ਉਹਦੇ ਤੋਂ ਪਿੱਛੇ ਹਟਣਾ ਇਹ ਕੋਈ ਗੱਲ ਨਹੀਂ ਸੀਗੀ। ਵੀ ਉਹਨਾਂ ਨੂੰ ਜਦੋਂ ਧਮਕੀਆਂ ਵੀ ਮਿਲ ਰਹੀਆਂ ਸੀ, ਲਾਲਚ ਵੀ ਮਿਲ ਰਹੇ ਸੀ, ਸਭ ਕੁਝ ਹੋ ਰਿਹਾ ਸੀ, ਤਾਂ ਉਹ ਸੋਚ ਵੀ ਸਕਦੇ ਸੀਗੇ। ਪਰ ਨਹੀਂ, ਜਿਹੜਾ ਉਹਨਾਂ ਨੇ ਪਹਿਲੇ ਦਿਨ ਡਿਸੀਜਨ ਲੈ ਲਿਆ ਕਿ ਮੈਂ ਇਹਨਾਂ ਨੂੰ ਬਚਣ ਨਹੀਂ ਦੇਣਾ, ਇਹ ਇੱਕ ਬਹੁਤ ਵੱਡਾ ਉਸ ਵੇਲੇ ਦਾ ਸਟੇਟ ਨੂੰ ਇੱਕ ਬਹੁਤ ਵੱਡਾ ਚੈਲੰਜ ਸੀਗਾ। ਜਿਹੜਾ ਚੈਲੰਜ ਉਹਨੇ ਆਪਣੀ ਛੋਟੀ ਜਿਹੀ ਟੀਮ ਦੇ ਨਾਲ ਰਲ ਕੇ ਕਬੂਲਿਆ। ਤੇ ਜਸਵੰਤ ਸਿੰਘ ਨੂੰ ਸ਼ਹਾਦਤ ਦੇ ਟਾਈਮ ਜਿਹੜਾ ਮੈਂ ਸਮਝਦੀ ਹਾਂ ਕਿ ਉਹ 27 ਜੁਲਾਈ 1995 ਨੂੰ ਇੱਥੋਂ ਕੈਨੇਡਾ ਤੋਂ ਹੁੰਦੇ ਹੋਏ ਇੰਗਲੈਂਡ ਹੋ ਕੇ, ਉਹਨਾਂ ਦੇ ਬ੍ਰਦਰ ਆ ਉੱਥੇ, ਤਾਂ ਉਹ ਪੰਜਾਬ ਆਏ ਹੈ। 1 ਮਹੀਨਾ ਉਹਨਾਂ ਨੇ ਪੂਰੀ ਤਸੱਲੀ ਦੇ ਨਾਲ ਉਹ ਘਰ ਵਿੱਚ ਹੀ ਰਹੇ ਆ, ਔਰ ਉਹਨਾਂ ਨੇ ਪ੍ਰੈਸ ਦੇ ਨਾਲ ਆਪਣਾ ਤਾਲਮੇਲ ਰੱਖਿਆ ਹੈ। ਉਹਨਾਂ ਨੇ ਉਹ ਉਡੀਕਦੇ ਰਹੇ ਆ ਕਿ ਹੁਣ ਕੀ ਐਕਸ਼ਨ ਜਾਂ ਰਿਐਕਸ਼ਨ ਹੁੰਦਾ ਹੈ। ਕੁਦਰਤੀ ਬੇਅੰਤ ਸਿੰਘ ਦਾ ਮਰਡਰ 31 ਅਗਸਤ ਨੂੰ ਹੋ ਜਾਂਦਾ ਹੈ, ਤਾਂ ਉਹਨਾਂ ਨੇ ਉਸ ਵੇਲੇ ਸਮਝ ਕੇ ਇਹ ਗੱਲ ਕਿ ਇਸ ਬੰਦੇ ਨੂੰ ਵੀ ਇਸ ਮਰਡਰ ਵਿੱਚ ਫਿੱਟ ਕੀਤਾ ਜਾ ਸਕਦਾ ਹੈ, ਉਹਨਾਂ ਨੇ ਇਹ ਐਕਸ਼ਨ ਜਿਹੜਾ ਉਹਨਾਂ ਦਿਨਾਂ ਦੇ ਵਿੱਚ ਉਲੀਕਿਆ। ਤਾਂ ਜਸਵੰਤ ਸਿੰਘ ਨੂੰ ਘਰੋਂ ਚੁੱਕਿਆ ਗਿਆ। ਤੇ ਜਿਹੜੀ ਮੇਰੇ ਕਹਿਣ ਵਾਲੀ ਗੱਲ ਤਾਂ ਇਹੋ ਹੀ ਹੈ ਵੀ ਮੇਰੀ ਲਾਈਫ ਦਾ ਟਰਨਿੰਗ ਪੁਆਇੰਟ 6 ਸਤੰਬਰ 1995 ਤੋਂ ਸ਼ੁਰੂ ਹੋ ਗਿਆ। ਮੈਂ ਉਸ ਦਿਨ ਤਾਂ ਕੰਮ ਤੇ ਗਈ ਸੀ, ਪਰ ਉਸ ਤੋਂ ਬਾਅਦ ਜਿਵੇਂ ਹੌਲੀ-ਹੌਲੀ ਇਹ ਸਾਰਾ ਜਿਹੜਾ ਜੀ ਦਾ ਜੰਜਾਲ ਸੀ ਮੈਂ ਆਪਣੇ ਜ਼ਿੰਮੇ ਲੈ ਲਿਆ। ਤਾਂ ਮੈਨੂੰ ਲੱਗਦਾ ਹੈ ਕਿ ਜਿਵੇਂ ਜਸਵੰਤ ਸਿੰਘ ਨੇ ਜਦੋਂ ਇਹ ਕੰਮ ਕਰ ਰਹੇ ਸੀਗੇ, ਤਾਂ ਉਹਨਾਂ ਨੇ ਪਿੱਛੇ ਨਹੀਂ ਵੇਖਿਆ ਵੀ ਮੇਰਾ ਕੌਣ ਸਾਥ ਦੇਊਗਾ, ਕੌਣ ਨਹੀਂ ਦੇਊਗਾ, ਮੇਰੀ ਜ਼ਿੰਦਗੀ ਕਿਵੇਂ ਆ ਜਾਂ ਕਿਸ ਤਰ੍ਹਾਂ। ਇਸ ਤਰ੍ਹਾਂ ਹੀ ਮੇਰੀ ਲਾਈਫ ਦਾ ਟਰਨਿੰਗ ਪੁਆਇੰਟ ਸੀਗਾ 6 ਸਤੰਬਰ 1995 ਤੋਂ ਲੈ ਕੇ ਅੱਜ ਤੱਕ। ਹੁਣ ਤਾਂ ਮੈਨੂੰ ਬਹੁਤ ਸਾਥ ਮਿਲ ਰਿਹਾ ਹੈ, ਹੁਣ ਸਾਰਾ ਕੁਝ ਠੀਕ ਚੱਲ ਰਿਹਾ ਹੈ। ਜਿਹੜੇ ਲੋਕ ਉਦੋਂ ਸਾਡੇ ਨਾਲ ਸੀ, ਅੱਜ ਵੀ ਸਾਡੇ ਨਾਲ ਹੈ, ਕੋਈ ਪ੍ਰੋਬਲਮ ਨਹੀਂ ਹੈ। ਪਰ ਉਦੋਂ ਮੈਂ ਕਿਤੇ ਪਿੱਛੇ ਮੁੜ ਕੇ ਨਹੀਂ ਸੀ ਵੇਖਿਆ ਕਿ ਕੋਈ ਪਿੱਛੇ ਹੈ ਵੀ ਕਿ ਨਹੀਂ। ਇਹ ਇੱਕ ਬਹੁਤ ਵੱਡਾ ਡਿਸੀਜਨ ਸੀਗਾ ਉਸ ਵੇਲੇ ਦਾ, ਪਹਿਲੇ ਦਿਨ ਦਾ ਹੀ, 6 ਸਤੰਬਰ ਦਾ ਹੀ, ਕਿ ਅਸੀਂ 7 ਦੀ ਵੇਟ ਕੀਤੀ। 24 48 ਘੰਟਿਆਂ ਦੇ ਵਿੱਚ ਉਹਨਾਂ ਨੇ ਪੇਸ਼ ਕਰਨਾ ਹੁੰਦਾ ਬੰਦੇ ਨੂੰ। ਜਦੋਂ ਨਹੀਂ ਕੀਤਾ ਤਾਂ ਅਸੀਂ ਸੁਪਰੀਮ ਕੋਰਟ ਮੈਂ ਗਈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਪਟੀਸ਼ਨ ਟੈਲੀਗ੍ਰਾਮ ਵੀ ਨਾਲ ਲੱਗੀ। ਤਾਂ 9 ਤਰੀਕ ਨੂੰ ਸਾਡੀ ਜਿਹੜੀ ਆ ਉਹ ਸੁਣਵਾਈ ਹੋ ਗਈ ਸੀ। ਇਹ ਪਹਿਲਾ ਸਟੈਪ ਸੀ ਜਾਂ ਪਹਿਲਾ ਡਿਸੀਜਨ ਸੀ। ਦੂਜਾ ਡਿਸੀਜਨ ਇਹ ਸੀਗਾ ਕਿ ਜਦੋਂ 2-4 ਦਿਨ ਬਾਅਦ ਅਸੀਂ ਸੁਪਰੀਮ ਕੋਰਟ ਹੋ ਆਏ, ਤੇ ਇੱਕ ਬਹੁਤ ਵੱਡੀ ਪ੍ਰੈਸ ਜਿਹੜੀ ਆ ਉਹ ਅੰਮ੍ਰਿਤਸਰ ਦੇ ਵਿੱਚ ਹੋਈ। ਉੱਥੇ ਮੇਰੇ ਨਾਲ ਜੋ ਵੀ ਗੱਲਬਾਤ ਹੋਈ, ਤਾਂ ਮੈਂ ਉਸ ਪ੍ਰੈਸ ਨੂੰ ਬਹੁਤ ਚੰਗੀ ਤਰ੍ਹਾਂ ਕਵਰ ਕਰ ਲਿਆ, ਕਿਉਂਕਿ ਮੈਨੂੰ ਇਹ ਸਾਰੀ ਕਹਾਣੀ ਦਾ ਪਤਾ ਸੀ ਕਿ ਇਹ ਕਿੱਥੋਂ ਸ਼ੁਰੂ ਹੋਈ ਹੈ, ਕੀ ਇਹਦਾ ਮਸਲਾ ਹੈ, ਕੀ ਸਾਰਾ ਕੁਝ ਮੈਨੂੰ ਪਤਾ ਸੀ। ਮੈਨੂੰ ਯਾਦ ਹੈ ਸਰਦਾਰ ਦਲਬੀਰ ਸਿੰਘ ਪੱਤਰਕਾਰ, ਜਿਹੜੇ ਕਿ ਉਹ ਸੰਤਾਂ ਦੇ ਬਹੁਤ ਨੇੜੇ ਰਹੇ ਆ, ਉਹਨਾਂ ਨੇ ਬਾਹਰ ਆ ਕੇ, ਮੈਂ ਉਦੋਂ ਉਹਨਾਂ ਨੂੰ ਬਹੁਤਾ ਜਾਣਦੀ ਵੀ ਨਹੀਂ ਸੀ, ਉਹਨਾਂ ਨੇ ਬਾਹਰ ਆ ਕੇ ਮੈਨੂੰ ਸ਼ਾਬਾਸ਼ ਦਿੱਤੀ ਕਿ ਬੇਟਾ ਤੂੰ, ਹੁਣ ਸਾਨੂੰ ਕੋਈ ਖਤਰਾ ਨਹੀਂਗਾ, ਵੀ ਹੁਣ ਸਾਰੀ ਜਿਹੜੀ ਕਹਾਣੀ ਆ ਆਪਾਂ ਤੁਸੀਂ ਕਵਰ ਕਰਤੀ ਹੈ ਤੇ ਆਪਾਂ ਅੱਗੇ ਤੁਰਨ ਲਈ ਸੌਖੀ ਤਰ੍ਹਾਂ ਤੁਰ ਸਕਾਂ। ਇਸ ਤਰ੍ਹਾਂ ਚੱਲਦਿਆਂ ਚੱਲਦਿਆਂ ਮੁਕੱਦਮੇ ਦੇ ਵਿੱਚ ਜੇ ਮੈਂ ਇਹ ਬਿਆਨ ਕਰਾਂ ਕਿ ਕਿਵੇਂ ਇਹ ਮੁਕੱਦਮਾ ਲੜਿਆ ਗਿਆ, ਮੁਕੱਦਮਾ ਸਟੇਟ ਵਰਸਸ ਸਟੇਟ ਸੀ।
ਪੁਲਿਸ ਨੇ ਹੀ ਬੰਦੇ ਚੱਕੇ ਸੀ ਤੇ ਪੁਲਿਸ ਹੀ ਸਾਡੇ ਨਾਲ ਜਿਹੜੀ ਟਕਰਾਅ ਦੇ ਵਿੱਚ ਸੀ, ਸਟੇਟ ਵਰਸਸ ਸਟੇਟ ਸੀ ਸਾਰਾ ਕੇਸ। ਤੁਹਾਨੂੰ ਪਤਾ ਹੈ ਵੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਕਿਸ ਤਰ੍ਹਾਂ ਦਾ ਤੁਸੀਂ ਉਸ ਵੇਲੇ ਦਾ ਇਮੈਜਿਨ ਕਰ ਸਕਦੇ ਹੋ। ਕੌਮ ਉਸ ਵੇਲੇ ਹੋਰ ਤਰ੍ਹਾਂ ਸੋਚ ਰਹੀ ਸੀਗੀ। ਇੱਕ ਡਰ ਸੀਗਾ ਹਰ ਇੱਕ ਪਰਿਵਾਰ ਨੂੰ ਕਿ ਸਾਡੇ ਬੱਚੇ ਨਾ ਚੱਕੇ ਜਾਣ, ਸਾਡਾ ਇਹ ਨਾ ਹੋ ਜਾਵੇ। ਪਰ ਫਿਰ ਵੀ ਕੋਈ ਜਿਵੇਂ ਚੰਗੇ ਲੋਕ ਸੀਗੇ ਜਿਹੜੇ ਹਿਊਮਨ ਰਾਈਟਸ ਦੇ ਹੱਕ 'ਚ ਸੀਗੇ, ਉਹ ਸਾਡੇ ਨਾਲ ਤੁਰੇ। ਇਸ ਤਰ੍ਹਾਂ ਬੱਚਿਆਂ ਬਾਰੇ ਡਿਸੀਜ਼ਨ ਲੈਣਾ ਕਿ ਉਦੋਂ ਪਰਿਵਾਰ ਇਹ ਚਾਹੁੰਦਾ ਸੀ, ਕੁਛ ਲੋਕ ਵੀ ਚਾਹੁੰਦੇ ਸੀ ਕਿ ਬੱਚਿਆਂ ਨੂੰ ਜਾਂ ਤੇ ਬਾਹਰ ਕੱਢ ਦਿੱਤਾ ਜਾਵੇ ਜਾਂ ਡਲਹੌਜੀ ਸ਼ਿਮਲੇ ਕਿਤੇ ਪੜ੍ਹਨ ਪਾ ਦਿੱਤਾ ਜਾਵੇ। ਪਰ ਦੂਜਾ ਡਿਸੀਜ਼ਨ ਜਿਹੜਾ ਮੈਂ ਇਹ ਲਿਆ ਕਿ ਬੱਚੇ ਜਿਹੜੇ ਸਕੂਲਾਂ 'ਚ ਪੜ੍ਹਦੇ ਆ ਉਹ ਉੱਥੇ ਹੀ ਪੜ੍ਹਨਗੇ ਤੇ ਮੇਰੇ ਕੋਲੇ ਹੀ ਰਹਿਣਗੇ। ਇਹ ਦੂਜਾ ਡਿਸੀਜ਼ਨ ਸੀ। ਤੀਜਾ ਜਿਹੜਾ ਸਿਕਿਉਰਿਟੀ ਦਾ ਮਸਲਾ ਸੀਗਾ, ਉਹ ਸਾਨੂੰ ਸਟੇਟ ਵੀ ਚਾਹੁੰਦੀ ਸੀਗੀ ਕਿ ਤੁਸੀਂ ਇਹ ਜਿਹੜਾ ਸਿਕਿਉਰਿਟੀ ਲਓ, ਕਿਉਂਕਿ ਸੁਪਰੀਮ ਕੋਰਟ ਨੇ ਸਾਰੇ ਗਵਾਹਾਂ ਨੂੰ ਜਿਹੜੀ ਹੈ ਉਹ ਸੈਂਟਰ ਦੀ ਸਿਕਿਉਰਿਟੀ ਦਿੱਤੀ ਸੀ। ਤੀਜਾ ਡਿਸੀਜ਼ਨ ਸਾਡਾ ਇਹ ਸੀ ਵੀ ਅਸੀਂ ਕੋਈ ਵੀ ਜਿਹੜਾ ਸਿਕਿਉਰਿਟੀ ਨਹੀਂ ਲੈਣੀ, ਨਾ ਅਸੀਂ ਉਦੋਂ ਲਈ ਤੇ ਨਾ ਅੱਜ ਤੱਕ ਲਈ। ਸਾਨੂੰ ਹਰ ਸਾਲ ਉਹ ਪੁੱਛਦੇ ਰਹੇ ਵੀ ਤੁਸੀਂ ਹਰ ਸਾਲ ਸਾਨੂੰ ਰਿਟਰਨ ਅਸੀਂ ਲਿਖ ਕੇ ਦਿੰਦੇ ਰਹੇ ਵੀ ਸਾਨੂੰ ਸਿਕਿਉਰਿਟੀ ਨਹੀਂ ਚਾਹੀਦੀ। ਔਰ ਇੱਕ ਬੋਲਡ ਹੀ ਡਿਸੀਜ਼ਨ ਸੀਗਾ ਕਿ ਮੈਂ ਆਪਣੇ ਮਨ 'ਚ ਇਹ ਧਾਰ ਲਿਆ ਕਿ ਜੋ ਵੀ ਹੁੰਦਾ ਹੋਵੇ, ਪਰ ਹੁਣ ਅਸੀਂ ਇਹ ਜਿਹੜਾ ਮਸਲਾ ਹੈ ਇਹਨੂੰ ਇੰਟਰਨੈਸ਼ਨਲ ਲੈਵਲ ਤੱਕ ਲੈ ਕੇ ਜਾਵਾਂਗੇ। ਇੰਟਰਨੈਸ਼ਨਲ ਲੈਵਲ ਤੇ ਤਾਂ ਪਹਿਲਾਂ ਹੀ ਆ ਚੁੱਕਿਆ ਸੀ। ਜਸਵੰਤ ਸਿੰਘ ਖਾਲੜਾ ਨੇ ਇੱਥੋਂ ਹੀ ਸ਼ੁਰੂ ਕੀਤਾ ਸੀ, ਇਹੋ ਹੀ ਸਪੀਚ ਸੀ। ਸਭ ਤੋਂ ਵੱਡੀ ਗੱਲ ਤਾਂ ਇਹ ਹੋਈ ਹੈ ਕਿ ਜੇ ਜਸਵੰਤ ਸਿੰਘ ਖਾਲੜਾ ਦੀ ਇਹ ਸਪੀਚ ਨਾ ਹੁੰਦੀ ਤਾਂ ਸਾਨੂੰ ਦੁਨੀਆ ਨੂੰ ਸਮਝਾਉਣ ਲਈ ਬਹੁਤ ਜ਼ਿਆਦਾ ਸਮਰੱਥਾ ਦੀ ਲੋੜ ਪੈਣੀ ਸੀ। ਪਰ ਅੱਜ ਤੁਸੀਂ ਉਹਨਾਂ ਦੀ ਇਹ ਸਪੀਚ ਸੁਣ ਲਓ ਤੇ ਭਾਵੇਂ ਤੁਸੀਂ ਕੁਝ ਵੀ ਨਾ ਬੋਲੋ, ਸਾਰੀ ਇਸ ਸਮੱਸਿਆ ਨੂੰ ਲੋਕ ਸਮਝਦੇ ਆ, ਮੀਡੀਆ ਸਮਝਦਾ, ਸਾਰਾ ਕੁਝ ਸਮਝਦਾ। ਬਾਕੀ ਅਸੀਂ ਪੋਲੀਟੀਕਲ ਲੋਕਾਂ ਦੇ ਨਾਲ ਵੀ ਵਿਚਰਦੇ ਰਹੇ ਹਾਂ। 30 ਸਾਲ ਅਸੀਂ ਵਿਚਰੇ, ਠੀਕ ਹੈ। ਬਾਦਲ ਨਾਲ ਵਿਚਰੇ ਹਾਂ, ਕੈਪਟਨ ਨਾਲ ਵਿਚਰੇ ਹਾਂ। ਸਾਨੂੰ ਇਹ ਜ਼ਰੂਰ ਤੁਹਾਡਾ ਸਾਰਿਆਂ ਦਾ ਫਾਇਦਾ ਰਿਹਾ ਕਿ ਉਹ ਤੁਹਾਥੋਂ ਡਰਦਾ ਮਾਰਿਆ ਸਾਨੂੰ ਸਿੱਧੇ ਤੌਰ ਤੇ ਟਾਰਗੇਟ ਨਹੀਂ ਕਰ ਸਕਿਆ। ਅਸੀਂ ਜੋ ਵੀ ਸੱਚ ਸੀਗਾ ਉਹ ਕੋਰਟਾਂ ਵਿੱਚ ਵੀ ਲੈ ਕੇ ਗਏ ਤੇ ਉਹ ਕਰਦਾ ਤੇ ਆਪਣੀ ਮਰਜ਼ੀ ਰਿਹਾ, ਪਰ ਉਹਨੇ ਮੇਰਾ ਖਿਆਲ ਹੈ ਵੀ ਸਾਨੂੰ ਸਿੱਧਾ ਟਾਰਗੇਟ ਨਹੀਂ ਕੀਤਾ ਕਿ ਵੀ ਤੁਸੀਂ ਗਲਤ ਕਰ ਰਹੇ ਹੋ। ਇਹ ਮੈਂ ਸਮਝਦੀ ਹਾਂ ਕਿ ਤੁਹਾਡੇ ਬਾਹਰਲੇ ਦਬਾਅ ਦੇ ਕਾਰਨ ਹੀ ਸਾਰਾ ਕੁਛ। ਤੇ ਹੁਣ ਜਸਵੰਤ ਸਿੰਘ ਖਾਲੜਾ ਦਾ ਕੇਸ ਤਾਂ ਕੋਰਟਾਂ ਵਿੱਚੋਂ ਤਾਂ ਡਨ ਹੋ ਗਿਆ, ਪਰ ਲੋਕ ਮਨਾਂ ਵਿੱਚੋਂ ਹਲੇ ਇਹ ਡਨ ਨਹੀਂ ਹੋਇਆ। ਜਿਨ੍ਹਾਂ ਦੇ ਬੱਚੇ ਸ਼ਹੀਦ ਹੋਏ ਆ, ਉਹ ਅੱਜ ਵੀ ਜਿਹੜੇ ਆ ਉਹ ਆਪਣੇ ਬੱਚਿਆਂ ਦਾ ਚਾਹੁੰਦੇ ਆ, ਜੇ ਹੋਰ ਨਹੀਂ ਤਾਂ ਉਹ ਚਾਹੁੰਦੇ ਆ ਸਾਡੇ ਬੱਚਿਆਂ ਦਾ ਕੋਈ ਡੈਥ ਸਰਟੀਫਿਕੇਟ ਹੀ ਮਿਲ ਜੇ। ਹਜੇ ਬਹੁਤ ਲੋਕਾਂ ਨੇ ਉਹਨਾਂ ਦੀਆਂ ਅੰਤਮ ਅਰਦਾਸਾਂ ਵੀ ਨਹੀਂ ਕੀਤੀਆਂ। ਜਿਹੜੀ ਗੱਲ ਇੱਥੇ ਹੋਈ ਸੀਗੀ, ਸਰਦਾਰ ਜਸਵੰਤ ਸਿੰਘ ਆਪਣੀ ਸਪੀਚ ਦੇ ਵਿੱਚ ਕਹਿੰਦੇ ਆ ਕਿ ਜਦੋਂ ਕੋਈ ਕਿਸੇ ਮਾਂ ਨੂੰ ਪੁੱਛਦਾ ਹੈ ਨਾ ਤੇਰੇ ਕਿੰਨੇ ਬੱਚੇ ਆ, ਤਾਂ ਉਹ ਕਹਿੰਦੀ ਆ ਤੇਰੇ 3 ਬੱਚੇ ਆ, ਇੱਕ ਜੰਮਦਾ ਹੀ ਮਰ ਗਿਆ ਸੀ। ਉਹਨੂੰ ਵੀ ਨਹੀਂ ਬੋਲਦੀ। ਜਿਹੜਾ ਜਨਮ ਲੈਣ ਸਾਰ ਹੀ ਮਰ ਗਿਆ ਸੀ, ਉਹਦਾ ਵੀ ਜ਼ਿਕਰ ਕਰਦੀ ਵੀ ਇੱਕ ਜੰਮਦਾ ਹੀ ਮਰ ਗਿਆ ਸੀ। ਇਸੇ ਤਰ੍ਹਾਂ ਮੈਂ ਸਰਦਾਰ ਜਸਵੰਤ ਸਿੰਘ ਦੇ ਮਾਤਾ ਦੀ ਗੱਲ ਕਰਨਾ ਚਾਹੁੰਦੀ ਹਾਂ। ਸਰਦਾਰ ਜਸਵੰਤ ਸਿੰਘ ਦੀ ਮਾਤਾ 2010 ਦਸੰਬਰ ਦੇ ਵਿੱਚ ਇਸੇ ਮਹੀਨੇ ਹੀ ਉਹਨਾਂ ਦੀ ਡੈਥ ਹੋਈ ਸੀ। ਜਦੋਂ ਸਰਦੀ ਸ਼ੁਰੂ ਹੋਈ ਨਾ ਨਵੰਬਰ ਜਿਹੇ ਦੇ ਵਿੱਚ, ਇਹ ਸਾਡਾ ਜਿਹੜਾ ਪਿੰਡ ਵਾਲਾ ਘਰ ਹੈ ਉਹਦਾ ਜਿਵੇਂ ਤੁਸੀਂ ਆਪਾਂ ਕਹਿੰਦੇ ਲਿਵਿੰਗ ਏਰੀਆ ਓਪਨ ਜਿਹਾ ਹੈ ਤੇ ਬਾਹਰੋਂ ਗੇਟ ਦਿਸਦਾ ਹੈ ਉੱਥੋਂ, ਤੇ ਉਹ ਉੱਥੇ ਉਹਨਾਂ ਦਾ ਮੰਜਾ ਸੀ। ਤੇ ਅਸੀਂ ਸਾਰਿਆਂ ਨੇ ਕਿਹਾ ਵੀ ਹੁਣ ਠੰਡ ਹੋ ਗਈ ਹੈ ਤੇ ਆਪਾਂ ਇਹਨਾਂ ਦਾ ਜਿਹੜਾ ਬਿਸਤਰਾ ਹੈ ਜਾਂ ਮੰਜਾ ਹੈ ਇਹਨੂੰ ਅੰਦਰ ਲੈ ਜਾਈਏ। ਤਾਂ ਮਾਤਾ ਦਾ ਕੀ ਜਵਾਬ ਸੀ? ਮਾਤਾ ਕਹਿੰਦੀ ਨਹੀਂ, ਮੇਰਾ ਮੰਜਾ ਅੰਦਰ ਨਾ ਕਰੋ, ਇੱਥੋਂ ਮੈਨੂੰ ਗੇਟ ਦਿਸਦਾ ਹੈ, ਕੀ ਪਤਾ ਜਸਵੰਤ ਕਦੇ ਆ ਜਾਵੇ। ਠੀਕ ਹੈ,
ਇਹ ਸਾਰਾ ਕੁਛ ਅਸੀਂ ਹੰਢਾਇਆ ਹੈ, ਪਰ ਮੈਂ ਕੋਈ ਹਮਦਰਦੀ ਲੈਣ ਲਈ ਇਹ ਗੱਲਾਂ ਨਹੀਂ ਕਰਦੀ। ਹਰ ਮਾਤਾ ਦਾ ਇਹ ਅੱਜ ਉੱਥੇ ਹਾਲ ਹੈ। ਉਹ ਮਾਤਾਵਾਂ ਹੁਣ ਜਾ ਰਹੀਆਂ ਜ਼ਿੰਦਗੀ ਚੋਂ 40-40 ਸਾਲ, 35-35 ਸਾਲ ਤਾਈਂ ਘਟਨਾਵਾਂ ਨੂੰ ਵਾਪਰ ਗਏ ਆ। ਸਰਦਾਰ ਜਸਵੰਤ ਸਿੰਘ ਖਾਲੜਾ ਦਾ ਜੇ ਉਹਨਾਂ ਨੇ ਕਿਹਾ ਸੀ ਨਾ ਵੀ 25,000 ਦਾ ਅਸੀਂ ਹਿਸਾਬ ਦੇਵਾਂਗੇ ਤੇ 25,000 ਇੱਕ ਦਾ ਵੀ ਦੇਵਾਂਗੇ। ਜਿਸ ਦਿਨ ਜਸਵੰਤ ਸਿੰਘ ਖਾਲੜਾ ਨੂੰ ਲਿਆ ਗਿਆ ਹੈ, ਚੁੱਕਿਆ ਗਿਆ ਹੈ, ਉਸ ਦਿਨ ਤੋਂ ਬਾਅਦ ਕੋਈ ਵੀ ਇਸ ਤਰ੍ਹਾਂ ਦਾ ਪੁਲਿਸ ਦਾ ਐਨਕਾਊਂਟਰ ਨਹੀਂ ਹੋਇਆ। ਕਿਉਂਕਿ ਇੱਕ ਤਾਂ ਇਸ ਤਰ੍ਹਾਂ ਬੰਦ ਹੋ ਗਏ, ਜਿਹੜੇ ਪੁਲਿਸ ਵਾਲੇ ਸੀਗੇ ਉਹ ਆਪਣੀ ਡਿਫੈਂਸ 'ਚ ਆ ਗਏ। ਉਹਨਾਂ ਨੂੰ ਸਮਝ ਲੱਗ ਗਈ ਕਿ ਸਾਨੂੰ ਕੋਰਟਾਂ ਦੇ ਮੁਕਾਬਲੇ ਕਰਨੇ ਪੈਣਗੇ, ਕਿਉਂਕਿ ਮੈਂ ਕੋਰਟ ਵਿੱਚ ਚਲੀ ਗਈ ਸਾਂ। ਇਹੋ ਜਿਹੀਆਂ ਖੈਰ ਸਾਰੀਆਂ ਘਟਨਾਵਾਂ ਜਿਹੜੀਆਂ ਉਹਨੂੰ ਮੈਂ ਸੋਚਦੀ ਹਾਂ ਜੇ ਸੰਭਵ ਹੋ ਸਕਿਆ ਤੇ ਕੁਛ ਲਿਖਤੀ ਰੂਪ ਦੇ ਵਿੱਚ ਨਿੱਕੀਆਂ-ਨਿੱਕੀਆਂ ਘਟਨਾਵਾਂ ਨੂੰ, ਆਪਣੀਆਂ ਯਾਦਾਂ ਨੂੰ ਕਿਤੇ ਇਕੱਠਿਆਂ ਕੀਤਾ ਜਾ ਸਕੇ। ਇੱਕ ਸੈਮੀਨਾਰ ਦੇ ਵਿੱਚ ਆਪਾਂ ਇੰਨਾ ਹੀ ਕਹਿ ਸਕਦੇ ਹਾਂ ਕਿ ਮੈਨੂੰ ਕੌਮ ਦਾ ਬਹੁਤ ਜ਼ਿਆਦਾ ਸਤਿਕਾਰ ਮਿਲਿਆ। ਇੰਨਾ ਸਤਿਕਾਰ ਮੈਨੂੰ ਮਿਲਿਆ ਨਾ, ਤੁਸੀਂ ਸੋਚ ਹੀ ਨਹੀਂ ਸਕਦੇ ਕਿ ਕਿੰਨਾ ਮੇਰੇ ਮਨ ਤੇ ਇਸ ਗੱਲ ਦਾ ਕਈ ਵਾਰੀ ਦਬਾਅ ਪੈਂਦਾ ਹੈ ਕਿ ਇਹ ਕਿਹੜੇ ਤਰੀਕੇ ਅਸੀਂ ਕੌਮ ਨੂੰ ਕੋਈ ਹੋਰ ਜਿਵੇਂ ਗੱਲ ਦੱਸ ਸਕੀਏ ਵੀ ਅਸੀਂ ਆਹ ਵੀ ਕਰ ਸਕਦੇ ਹਾਂ। ਇਹੋ ਜਿਹਾ ਮੈਂ ਜਿਹੜਾ ਰੁਝਾਨ ਵੇਖਿਆ, ਬਾਹਰ ਤਾਂ ਹੈ ਆਪਾਂ ਇਕੱਠੇ ਹੋ ਜਾਂਦੇ ਹਾਂ, ਸੈਮੀਨਾਰ ਕਰ ਲੈਂਦੇ ਹਾਂ, ਪਰ ਜਦੋਂ ਮੈਂ ਆਹ 2 ਇਲੈਕਸ਼ਨਾਂ ਦੇ ਵਿੱਚ ਜਾ ਕੇ ਵੇਖਿਆ ਨਾ, ਤਾਂ ਮੈਨੂੰ ਐਂ ਲੱਗਿਆ ਵੀ ਇਸ ਤੋਂ ਵੱਡਾ ਸਤਿਕਾਰ ਕੋਈ ਚਾਹਵੇ ਵੀ ਨਾ ਤੇ ਕੋਈ ਲੋੜ ਨਹੀਂ ਗੀ। ਜਦੋਂ ਲੋਕ ਤੁਹਾਨੂੰ ਇੰਨਾ ਸਤਿਕਾਰ ਦਿੰਦੇ ਆ, ਤੁਸੀਂ ਗਵਰਨਮੈਂਟਾਂ ਤੋਂ, ਤੁਸੀਂ ਲਾਲਚਾਂ ਤੋਂ ਲੈਣਾ ਕੀ ਹੈ? ਤਾਂ ਹੁਣ ਸਾਰੀਆਂ ਗੱਲਾਂ ਆਪਾਂ ਕਰ ਲਈਆਂ, ਆਪਣੇ ਲਈ ਹੋਰ ਵੀ ਬੜੇ ਚੈਲੰਜਿੰਗ ਹੈਗੇ ਆ ਤੇ ਤੁਸੀਂ ਇੱਥੇ ਬੈਠੇ ਆ। ਕਈ ਵਾਰੀ ਤਾਂ ਲੱਗਦਾ ਪਹਿਲਾਂ ਆਏ ਤੇ ਆਪਾਂ ਰੋਜੀ ਰੋਟੀ ਲਈ ਸੀਗੇ ਇੱਥੇ, ਪਰ ਹੁਣ ਇਹ ਆਪਾਂ ਸਥਾਪਿਤ ਹੋ ਗਏ ਆ ਇੱਥੇ। ਹੁਣ ਸਾਡੇ ਬੱਚੇ 2-2 3-3 ਪੀੜ੍ਹੀਆਂ ਅਸੀਂ ਅੱਗੇ ਚਲੇ ਗਏ ਆ ਤੇ ਮੇਰੀ ਚਿੰਤਾ ਕਹਿ ਲਓ ਜਾਂ ਮੇਰਾ ਮੈਨੂੰ ਸੰਭਾਵਨਾਵਾਂ ਕਹਿ ਲਓ, ਮੈਨੂੰ ਲੱਗਦਾ ਹੈ ਕਿ ਸਾਨੂੰ ਹੁਣ ਆਪਣੇ ਬੱਚਿਆਂ ਨੂੰ ਐਕਟਿਵਿਜ਼ਮ 'ਚ ਪਾਉਣਾ ਚਾਹੀਦਾ ਹੈ। ਹੁਣ ਆਪਾਂ ਇੱਥੇ ਬੈਠੇ ਆ, ਚੰਗਾ ਹੁੰਦਾ ਜੇ ਬਹੁਤ ਸਾਰੇ ਯੰਗਸਟਰ ਇੱਥੇ ਆਉਂਦੇ ਤੇ ਆਪਾਂ ਨੂੰ ਆਪਣੀ ਸਮਝਦੇ, ਇਤਿਹਾਸ ਨੂੰ, ਆਪਣੀ ਸ਼ਹੀਦੀਆਂ ਨੂੰ ਸਮਝਦੇ, ਹਨਾ। ਮੈਂ ਇਸ ਵੇਲੇ ਕੈਲੀਫੋਰਨੀਆ 'ਚ ਹਾਂ, ਤਾਂ ਉੱਥੇ ਮੈਨੂੰ ਕਈ ਕੈਂਪਾਂ ਦੇ ਵਿੱਚ ਵੀ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਬੱਚੇ ਬਹੁਤ ਹੀ ਗੰਭੀਰ ਸਵਾਲ ਤੁਹਾਨੂੰ ਕਰਦੇ ਆ। ਤਾਂ ਉਹਨਾਂ ਤੋਂ ਮੈਨੂੰ ਇੰਨੀ ਤਸੱਲੀ ਹੈ ਕਿ ਸਾਡੀ ਜਿਹੜੀ ਅਗਲੀ ਜਨਰੇਸ਼ਨ ਹੈ ਉਹ ਚੰਗੀ ਤਰ੍ਹਾਂ ਤਿਆਰ ਹੋ ਰਹੀ ਹੈ। ਮੇਰੀ ਬੇਨਤੀ ਹੈ ਤੁਹਾਡੇ ਰਾਹੀਂ ਤੁਹਾਡੇ ਬੱਚਿਆਂ ਨੂੰ ਕਿ ਤੁਸੀਂ ਇਸ ਸਿਸਟਮ ਦੇ ਵਿੱਚ ਵੜੋ, ਆਪਣੀ ਜਗ੍ਹਾ ਬਣਾਓ। ਆਪਾਂ ਕੰਮਾਂ ਕਾਰਾਂ 'ਚ ਤੇ ਸਥਾਪਿਤ ਹੋ ਹੀ ਗਏ ਹਾਂ, ਆਪਾਂ ਆਪਣੇ MP ਬਣਾਏ ਆ, ਸਭ ਕੁਛ ਕੀਤਾ ਹੈ, ਪਰ ਮੁੱਢਲੇ ਸਿਸਟਮ ਦੇ ਵਿੱਚ ਵੜਨਾ ਬੜਾ ਜ਼ਰੂਰੀ ਹੈ। ਜਦੋਂ ਆਪਾਂ ਸਕੂਲ ਦੀ ਗੱਲ ਹੋਈ ਹੈ, ਜਿਹੜਾ ਐਲੀਮੈਂਟਰੀ ਸਕੂਲ ਫ੍ਰਿਜ਼ਨੋ ਦੇ ਵਿੱਚ ਬਣਿਆ, ਮੈਂ ਉਹਦੀ ਬੈਕਗਰਾਉਂਡ ਤੁਹਾਨੂੰ ਦੱਸਦੀ ਹਾਂ ਕਿ ਉਹ ਸਕੂਲ ਕਿਉਂ ਬਣਿਆ। ਕਿਉਂਕਿ ਜਿਹੜੇ ਉੱਥੋਂ ਦੇ ਬੋਰਨ ਬੱਚੇ ਆ, ਉਹ ਸਿਸਟਮ ਦੇ ਵਿੱਚ ਵੜ ਗਏ ਆ, ਉਹਨਾਂ ਦੀ ਮੈਜੋਰਟੀ ਆ ਉੱਥੇ, ਉਹ ਆਪਣੀ ਗੱਲ ਮਨਾ ਸਕਦੇ ਆ। ਇਸੇ ਤਰ੍ਹਾਂ ਸਾਨੂੰ ਚਾਹੀਦਾ, ਭਾਵੇਂ ਅਸੀਂ ਕਿਤੇ ਵੀ ਬੈਠੇ ਹਾਂ, ਆਪਣੇ ਬੱਚਿਆਂ ਨੂੰ, ਸਾਡੇ ਕੋਲੇ ਤਾਂ ਗੁਰੂ ਦੇ ਸਿਧਾਂਤ ਹੈ, ਸਿੱਖੀ ਦੇ ਸਿਧਾਂਤ ਹੈ, ਅਸੀਂ ਉਹ ਸਾਰਾ ਕੁਛ ਪਣਪਦਾ ਵੇਖਦੇ ਹਾਂ ਬਈ ਕਿਵੇਂ ਸਿਧਾਂਤ ਤੇ ਖੜ ਕੇ ਕੁਰਬਾਨੀਆਂ ਵੀ ਹੋ ਜਾਂਦੀਆਂ, ਸਾਰਾ ਕੁਛ ਹੋ ਜਾਂਦਾ ਹੈ। ਤੇ ਜਿੱਥੋਂ ਤੱਕ ਪੰਜਾਬ ਦੀ ਗੱਲ ਹੈ, ਸਿਆਸਤ ਦੀ ਗੱਲ ਹੈ, ਉਹ ਤਾਂ ਪਰਮਾਤਮਾ ਬਖਸ਼ ਹੀ ਲਵੇ ਤੇ ਚੰਗਾ ਹੈ। ਤੇ ਉਹਦੇ ਵਿੱਚ ਹੁਣ ਤੁਸੀਂ ਵੇਖਦੇ ਹੋ, ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਹੈ ਕਿ ਔਰੰਗਜ਼ੇਬ ਕੀ ਚਾਹੁੰਦਾ ਸੀ। ਔਰੰਗਜ਼ੇਬ ਚਾਹੁੰਦਾ ਸੀ ਤੁਸੀਂ ਮੇਰੇ ਕੋਲੋਂ ਜੋ ਮਰਜ਼ੀ ਲੈਣਾ ਲੈ ਲਓ, ਅਸੀਂ ਤੁਹਾਨੂੰ ਡੋਲੇ ਵੀ ਦਿੰਨੇ ਆ, ਅਸੀਂ ਤੁਹਾਨੂੰ ਸਭ ਕੁਛ ਦਿੰਨੇ ਆ, ਪਰ ਤੁਸੀਂ ਆਪਦੇ ਸਿਧਾਂਤ ਤੋਂ ਟੁੱਟ ਜਾਓ। ਇੱਕੋ ਹੀ ਉਹਦਾ ਮਸਲਾ ਸੀਗਾ ਨਾ। ਤੇ ਅੱਜ ਇੰਡੀਆ ਦੇ ਵਿੱਚ ਕੀ ਮਸਲਾ ਹੈ, ਮੋਦੀ ਕੀ ਚਾਹੁੰਦਾ ਹੈ, ਸ਼ਾਹ ਕੀ ਚਾਹੁੰਦਾ ਹੈ? ਉਹ ਵੀ ਤਾਂ ਇਹੋ ਹੀ ਚਾਹੁੰਦਾ ਵੀ ਤੁਸੀਂ ਆਪਦੇ ਸਿਧਾਂਤ ਤੋਂ ਟੁੱਟ ਜਾਓ ਤੇ ਸਾਡੇ ਮਗਰ ਮਗਰ ਤੁਰੇ ਫਿਰੋ, ਲੈ ਲਓ ਆਪਣੇ ਫੰਡ ਪੰਜਾਬ ਦੇ, ਲੈ ਲਓ ਆਪਣੀਆਂ ਚੀਜ਼ਾਂ ਲੈ ਲਓ,
ਸਾਨੂੰ ਵੀਰਬਾਲ ਕਹਿਣ ਦਿਓ, ਸਾਨੂੰ ਜੋ ਤੁਹਾਡਾ ਸਿਧਾਂਤ ਹੈ, ਜੋ ਤੁਹਾਡਾ ਹਿਸਟਰੀ ਹੈ, ਉਹ ਸਾਨੂੰ ਬਦਲਣ ਦਿਓ। ਤੇ ਪਰ ਹੁਣ ਇੱਥੇ ਅਵੇਅਰ ਹੋਣ ਦੀ ਲੋੜ ਹੈ। ਅਸੀਂ ਪੰਜਾਬ ਵਿੱਚ ਵੀ ਇਹੋ ਜਿਹੀਆਂ ਟੀਮਾਂ ਉੱਠ ਰਹੀਆਂ ਕਿ ਜਿਹੜੀਆਂ, ਚਾਹੇ ਉਹ ਸੱਤਾ ਦਾ ਲਾਲਚ ਜਿਹੜਾ ਕਰੂਗਾ, ਮੇਰਾ ਖਿਆਲ ਆ ਉਹਨੂੰ ਤਾਂ ਸਮਝੌਤੇ ਕਰਨੇ ਹੀ ਪੈਣਗੇ। ਪਰ ਜਿਹੜਾ ਸੱਤਾ ਦਾ ਲਾਲਚ ਛੱਡ ਕੇ ਇੱਕ ਵਾਰੀ ਆਊਗਾ, ਜਾਂ ਅਸੀਂ ਮੌਕਾ ਦੇਵਾਂਗੇ। ਸਾਡੀ ਜਿਹੜੀ ਲੀਡਰਸ਼ਿਪ ਆ, ਉਹ ਸਾਰੀ, ਮੈਨੂੰ ਲੱਗਦਾ ਹੈ ਹੁਣ ਅਕਾਲ ਤਖ਼ਤ ਦੇ ਫੈਸਲੇ ਤੁਸੀਂ ਸੁਣ ਹੀ ਲਏ ਆ। ਮੈਨੂੰ ਲੱਗਦਾ ਹੈ ਹੋਵੇ ਕੁਝ ਨਾ ਹੋਵੇ, ਪਰ ਜਿਹੜਾ ਅਕਾਲ ਤਖ਼ਤ ਦਾ 2 ਦਸੰਬਰ ਵਾਲਾ ਫੈਸਲਾ ਹੈ, ਉਹ ਇੰਨਾ ਕਲੀਅਰ ਹੈ, ਇੰਨਾ ਤਰੀਕੇ ਨਾਲ, ਉਹ ਪਤਾ ਨਹੀਂ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਉਤੋਂ। ਉਹ ਜਿਹੜਾ ਹੁਕਮਨਾਮਾ ਹੈ ਜੀ, ਜਿਹੜਾ ਉਹ ਹੋ ਗਿਆ ਹੈ, ਚਾਹੇ ਉਹਨੂੰ ਕੱਲ ਨੂੰ ਕੋਈ ਰੱਦ ਕਰਾ ਲਵੇ, ਚਾਹੇ ਬਾਦਲ ਦਾ ਜਿਹੜਾ ਉਹਨੂੰ ਅਵਾਰਡ ਮਿਲਿਆ ਹੈ, ਉਹ ਵੀ ਵਾਪਸ ਹੋ ਜਾਵੇ, ਪਰ ਇਤਿਹਾਸ ਦੇ ਪੰਨਿਆਂ ਤੇ ਜੋ ਉਹ ਹੁਕਮਨਾਮਾ ਲਿਖਿਆ ਗਿਆ ਹੈ ਨਾ, ਉਹ ਸਾਡੀ ਸਾਰੀ ਕੌਮ ਨੂੰ ਸਮਝਣਾ ਚਾਹੀਦਾ ਤੇ ਉਹਦੇ ਤੇ ਕੰਮ ਵੀ ਕਰਨਾ ਚਾਹੀਦਾ। ਬਾਕੀ ਮੈਂ ਸਾਰਾ ਕੁਛ ਵੇਖਿਆ ਹੈ, ਜਿਵੇਂ ਇੱਥੇ ਸੁਨੀਲ ਜੀ ਨੇ ਵੀ ਗੱਲ ਕੀਤੀ ਹੈ ਕਿ 75 ਦੀ ਐਮਰਜੈਂਸੀ 'ਚ ਮੈਂ ਗ੍ਰੈਜੂਏਸ਼ਨ ਕਰ ਰਹੀ ਸੀ। ਉਸ ਤੋਂ ਬਾਅਦ 78 ਦੇ ਵਿੱਚ ਇਹ ਸਾਰਾ ਆਪਣੀ ਸਿੱਖ ਮੂਵਮੈਂਟ ਸ਼ੁਰੂ ਹੋ ਗਈ। ਮੈਂ ਅੰਮ੍ਰਿਤਸਰ ਆ ਗਈ ਸੀ 80-81 'ਚ। ਉਹ ਸਾਰੀ ਮੂਵਮੈਂਟ ਮੈਂ ਬਿਲਕੁਲ ਵੇਖੀ ਹੈ, ਗੋਲੀਆਂ ਚੱਲਦੀਆਂ ਵੇਖੀਆਂ, ਜੋ ਦਰਬਾਰ ਸਾਹਿਬ 'ਚ ਹੋਇਆ, ਜੋ ਸਾਰਾ ਕੁਛ ਮੈਂ ਉਹ ਵੇਖਿਆ। ਉਸ ਤੋਂ ਬਾਅਦ ਜਸਵੰਤ ਸਿੰਘ ਦਾ ਜੋ 30 ਸਾਲਾ ਉਹਨਾਂ ਦਾ ਪੀਰੀਅਡ ਹੈ, ਉਹ ਕਿਵੇਂ ਲੰਘਿਆ, ਇਹ ਸਾਰਾ ਕੁਛ ਹੈ। ਮੈਂ ਵਾਕਫ ਹਾਂ ਇਹਨਾਂ ਸਾਰੀਆਂ ਗੱਲਾਂ ਤੋਂ। ਕਿਤਾਬਾਂ ਪੜ੍ਹ ਕੇ ਮੈਂ ਇੱਥੇ ਕੋਈ ਗਿਆਨ ਦੇਵਾਂ ਤੇ ਉਹ ਮੇਰਾ ਖਿਆਲ ਹੈ ਇਹ ਚੰਗੀ ਗੱਲ ਨਹੀਂ ਹੋਊਗੀ। ਮੈਨੂੰ ਐਂ ਲੱਗਦਾ ਹੈ ਕਿ ਮੈਂ ਆਪਣੇ ਤਜਰਬੇ ਤੋਂ ਹੀ ਜਿਹੜੀ ਵੀ ਕੋਈ ਗੱਲ ਕਰਾਂ, ਉਹ ਆਪਣੇ ਤਜਰਬੇ ਤੋਂ ਹੀ ਕਰਾਂ। ਹਾਂ, ਇਹ ਇੰਨਾ ਜ਼ਰੂਰ ਹੈ ਕਿ ਜੇ ਤੁਸੀਂ ਕਿਸੇ ਡਿਟਰਮੀਨੇਸ਼ਨ ਨੂੰ ਅੱਗੇ ਰੱਖ ਕੇ ਚੱਲਦੇ ਹੋ ਜਾਂ ਤੁਰਦੇ ਹੋ, ਤੇ ਫਿਰ ਕਹਿੰਦੇ ਆ ਰਾਹ ਆਪੇ ਹੀ ਬਣਦੇ ਜਾਂਦੇ। ਕੁਦਰਤ ਨੇ ਮੈਨੂੰ ਬਹੁਤ ਰਾਹ ਦਿੱਤੇ ਆ, ਕਿਉਂਕਿ ਮੈਂ ਕਦੇ ਕੁਦਰਤ ਤੋਂ ਨਾ ਕਦੇ ਕੁਛ ਮੰਗਿਆ ਬਹੁਤ ਜ਼ਿਆਦਾ ਵੀ ਮੈਨੂੰ ਇੰਨੇ ਪੈਸੇ ਚਾਹੀਦੇ ਆ, ਮੈਨੂੰ ਆਹ ਚਾਹੀਦਾ, ਮੈਨੂੰ ਉਹ ਚਾਹੀਦਾ, ਨਹੀਂ। ਮੈਂ ਲੋੜ ਮੁਤਾਬਕ ਹੀ ਮੰਗਿਆ ਤੇ ਕਦੇ ਵੀ ਇਵੇਂ ਨਹੀਂ ਹੋਇਆ ਕਿ ਮੇਰੀ ਲੋੜ ਪੂਰੀ ਨਹੀਂ ਹੋਈ। ਸਭ ਤੋਂ ਵੱਡੀ ਲੋੜ ਤਾਂ ਇਹੀ ਸੀ ਨਾ ਕਿ ਬੱਚੇ ਤਰੀਕੇ ਦੇ ਨਾਲ ਪੜ੍ਹ ਜਾਂਦੇ। ਤਾਂ ਜਸਵੰਤ ਸਿੰਘ ਜਾਂਦਾ ਹੋਇਆ, ਸਿਰਫ ਅੱਧਾ ਕੁ ਘੰਟਾ ਪਹਿਲਾਂ ਇੱਕ ਡਿਊਟੀ ਮੈਨੂੰ ਲਾ ਗਿਆ ਸੀਗਾ ਵੀ ਤੂੰ ਬੱਚੇ ਤਾਂ ਪੜ੍ਹਾ ਲਏਂਗੀ। ਮੈਨੂੰ ਕਈ ਵਾਰੀ ਲੱਗਦਾ ਹੈ ਕਿ ਜਿਵੇਂ ਮੈਂ ਜਸਵੰਤ ਸਿੰਘ ਨੂੰ ਉਸ ਵੇਲੇ ਸਮਝ ਲਿਆ ਸੀ ਕਿ ਇਹ ਬੰਦਾ ਆਪਣੀ ਮੁੜੂਗਾ ਨਹੀਂ ਕਿਤੋਂ ਵੀ, ਤੇ ਉਹਨੇ ਵੀ ਮੈਨੂੰ ਇਹ ਸਮਝ ਲਿਆ ਸੀ ਕਿ ਇਹ ਇੰਨਾ ਕੁ ਕਰ ਸਕਦੀ। ਤੇ ਮੈਨੂੰ ਲੱਗਦਾ ਪ੍ਰਮਾਤਮਾ ਨੇ ਕੰਪਨਸੇਸ਼ਨ ਦਿੱਤੀ, ਬੱਚਿਆਂ ਨੇ ਆਪਣੇ ਸਿਰ ਤੇ, ਬਈ ਮੈਂ ਕਹਿੰਦੀ ਹਾਂ ਵੀ ਗੋਲਡ ਮੈਡਲ ਤੱਕ ਗਏ। ਤਾਂ ਜਿਹੜਾ ਇੱਥੇ ਬਾਹਰ ਆਉਣ ਦਾ ਟਰੈਂਡ ਸੀਗਾ, ਉਦੋਂ ਬਹੁਤ ਜ਼ਿਆਦਾ ਬੱਚੇ ਬਾਹਰ ਆ ਰਹੇ ਸੀ, 10 ਦੇ ਵਿੱਚ ਦੀ ਗੱਲ ਹੈ ਇਹ। ਤਾਂ ਉਹਨਾਂ ਨੇ ਆਪੇ ਆਪਣੇ ਟੈਸਟ ਪਾਸ ਕੀਤੇ, ਆਪੇ ਆਪਣੀਆਂ ਸਾਰਾ ਕੁਛ ਕਰਕੇ ਤੇ ਉਹ ਆਪਣੀ ਹਿੰਮਤ ਦੇ ਨਾਲ ਹੀ ਬਾਹਰ ਆ ਗਏ। ਤੇ ਅੱਜ ਦੀ ਡੇਟ ਦੇ ਵਿੱਚ ਕਈ ਵਾਰੀ ਮੈਂ ਵੀ ਸੋਚਦੀ ਹਾਂ ਜਾਂ ਸਾਡੀ ਟੀਮ ਵੀ ਸੋਚਦੀ ਹੈ ਕਿ ਇੱਕ ਬੱਚੇ ਨੂੰ ਬਾਹਰ ਉੱਥੇ ਹੀ ਰਹਿਣਾ ਚਾਹੀਦਾ ਸੀ, ਤਾਂ ਕਿ ਉੱਥੇ ਹੀ ਹੈ ਸਾਰਾ ਕੁਛ ਜੋ ਵੀ ਹੈ। ਪਰ ਜਦੋਂ ਮੇਰੀ ਬੇਟੀ ਮੈਨੂੰ ਕਹਿੰਦੀ ਹੈ ਕਿ ਨਹੀਂ ਜੇ ਸਹੀ ਇੱਥੇ ਆਏ ਆ ਨਾ, ਤਾਂ ਪਾਪਾ ਦੀ ਗੱਲ ਦੁਨੀਆ ਪੱਧਰ ਤੇ ਹੋਈ ਆ, ਤਾਂ ਲੋਕ ਜਿਹੜੇ ਆ ਉਹ ਇਹ ਗੱਲ ਨੂੰ ਅੱਗੇ ਵਧਾ ਰਹੇ ਆ, ਨਹੀਂ ਤੇ ਤੁਸੀਂ ਤਰਨ ਦੀ ਪੋਲਿਟਿਕਸ 'ਚ ਹੀ ਵੜੇ ਰਹਿਣਾ ਸੀ। ਤੇ ਮੈਨੂੰ ਵੀ ਇਹ ਗੱਲ ਦਿਲ ਲੱਗਦੀ ਹੈ। ਚਲੋ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਦੋਨੋਂ ਬੱਚੇ ਆਪਣਾ ਕਿਰਤ ਕਮਾਈ ਕਰਦੇ ਆ ਤੇ ਆਪਣੀ ਸਾਰਾ ਟੱਬਰ ਹੀ ਨੌਕਰੀਆਂ ਵਾਲਾ ਹੀ ਹੈ। ਜਿੰਨੀਆਂ ਵੀ ਉਹਨਾਂ ਨੂੰ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀਆਂ ਕਰ ਰਹੇ ਆ। ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਫਿਰ ਮੈਨੂੰ ਰਿਗਰੈਟ ਕੀ ਆ? ਮੈਨੂੰ ਨਾ ਤੇ ਪੰਥ ਤੇ ਕੋਈ ਰਿਗਰੈਟ ਹੈ, ਨਾ ਗੁਰੂ ਮਹਾਰਾਜ ਤੇ ਕੋਈ ਰਿਗਰੈਟ ਹੈ। ਮੈਨੂੰ ਕਿਸੇ ਤੇ ਕੋਈ ਰਿਗਰੈਟ ਨਹੀਂ। ਜੇ ਥੋੜ੍ਹਾ ਜਿਹਾ ਮੈਂ ਸੋਚਦੀ ਹਾਂ ਕਿ ਮੈਨੂੰ ਥੋੜ੍ਹਾ ਜਿਹਾ ਕੰਮ ਹੋਰ ਕਰਨਾ ਚਾਹੀਦਾ। ਇਹੀ ਮੇਰੀ ਜਿਵੇਂ ਭਾਵਨਾ ਹੈ, ਮੈਂ ਕਹਿ ਸਕਦੀ ਹਾਂ ਕਿ ਕਈ ਵਾਰੀ ਲੱਗਦਾ ਹੈ ਜਿਵੇਂ ਆਹ ਕੰਮ ਰਹਿ ਗਿਆ। ਕਈ ਵਾਰੀ ਮੈਂ ਇਹ ਵੀ ਸੋਚਦੀ ਸ਼ਾਇਦ ਮੈਂ ਜ਼ਿੰਦਗੀ 'ਚ ਕੁਛ ਕੀਤਾ ਹੀ ਨਹੀਂ ਗਾ।
ਇਹ ਤਾਂ ਇੱਕ ਰੂਟੀਨ ਵਰਕ ਸੀਗਾ, ਜਿਹੜਾ ਮੈਂ ਕਰਦੀ ਤੁਰੀ ਆਈ ਹਾਂ। ਥੋੜ੍ਹੇ ਦਿਨ ਹੋ ਗਏ ਮੈਨੂੰ ਇੱਕ ਵੀਰ ਨੇ ਫ਼ੋਨ ਕੀਤਾ ਕਿ ਮੈਂ ਬੀਬੀਆਂ ਬਾਰੇ ਕੁਝ ਲਿਖਣਾ ਚਾਹੁੰਦਾ ਹੈ ਤੇ ਤੁਸੀਂ ਆਪਣੇ ਬਾਰੇ ਕੋਈ ਵੇਰਵੇ ਭੇਜੋ। ਤੇ ਮੈਂ ਉਹਨੂੰ ਕਿਹਾ ਭਾਈ ਵੇਰਵੇ ਤਾਂ ਮੇਰੇ ਮੈਂ ਦੱਸ ਦਿੰਦੀ ਹਾਂ, ਮੈਂ ਕੌਣ ਹੈ, ਕੀ ਮੇਰਾ ਨਾਂ ਪਤਾ ਸਭ। ਬਾਕੀ ਤਾਂ ਮੈਂ ਰੂਟੀਨ 'ਚ ਹੀ ਕੰਮ ਕੀਤੇ ਆ, ਤੇ ਤੂੰ ਜੋ ਲਿਖਣਾ ਹੈ ਲਿਖ ਲਾ। ਤੇ ਇਸ ਲਈ ਮੈਂ ਧੰਨਵਾਦੀ ਹਾਂ, ਟਾਈਮ ਜਿਹੜਾ ਉਹ ਆਪਣਾ ਵੱਧ ਰਿਹਾ ਅੱਗੇ ਨੂੰ। ਮੈਂ ਧੰਨਵਾਦੀ ਹਾਂ, ਤੁਸੀਂ ਇਹੋ ਜਿਹੇ ਪ੍ਰੋਗਰਾਮ ਕਰਦੇ ਹੋ ਕਿ ਸਾਡੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਕਿ ਜਸਵੰਤ ਸਿੰਘ ਖਾਲੜਾ ਜਿਹੜਾ ਉਹ ਉਹਨਾਂ ਨੂੰ ਦੁਨੀਆ ਦੇ ਵਿੱਚ ਇਹ ਜਿਹੇ ਮਨੁੱਖੀ ਅਧਿਕਾਰਾਂ ਦੀ ਮਾਨਤਾ ਜਿਹੜੀ ਹੈ ਉਹ ਮਿਲੀ ਹੈ। ਮੈਂ ਕੰਟਰਡਿਕਸ਼ਨ ਕੋਈ ਨਹੀਂ ਕਰਨਾ ਪੈਦਾ ਕਰਨਾ ਚਾਹੁੰਦੀ, ਪਰ ਕੁਝ ਲੋਕ ਹੈ ਜਿਨ੍ਹਾਂ ਨੂੰ ਇਹ ਗੱਲ ਰੜਕਦੀ ਹੈ ਕਿ ਜਸਵੰਤ ਸਿੰਘ ਕਿਸ ਤਰ੍ਹਾਂ ਲੋਕ ਇਹਨਾਂ ਦੀ ਕੁਰਬਾਨੀ ਨੂੰ ਮਾਨਤਾ ਦੇ ਕੇ ਤੇ ਕਿੱਥੋਂ ਦੀ ਕਿੱਥੋਂ ਦੁਨੀਆ ਪੱਧਰ ਤੇ ਇੰਟਰਨੈਸ਼ਨਲ ਲੈਵਲ ਤੇ ਲੈ ਗਏ। ਉਹ ਕਈ ਵਾਰੀ ਕਰਦੇ ਕੋਈ ਸ਼ੁਰਲੀ ਜੀ ਛੱਡ ਦਿੰਦੇ ਆ ਸੋਸ਼ਲ ਮੀਡੀਆ ਤੇ ਕਿ ਜਸਵੰਤ ਸਿੰਘ ਖਾਲੜਾ ਇਲੈਕਸ਼ਨ ਦੇ ਹੱਕ ਵਿੱਚ ਸਹੀ ਕਿ ਨਹੀਂ ਸੀ, ਜਾਂ ਕੋਈ ਹੋਰ ਇਹੋ ਜਿਹੀ ਉਹਨਾਂ ਦੇ ਕੋਲੇ ਕੋਈ ਇੱਕ ਅੱਧਾ ਲੇਖ ਹੱਥ 'ਚ ਆਇਆ ਹੈ ਉਹਨਾਂ ਦੇ, ਤੇ ਅਸੀਂ ਇਸ ਕਾਬਿਲ ਹਾਂ, ਮੈਂ ਇਸ ਕਾਬਿਲ ਹਾਂ ਕਿ ਅਸੀਂ ਉਹ ਗੱਲਾਂ ਦਾ ਜਵਾਬ ਦੇ ਸਕਦੇ ਹਾਂ। ਇਹਦਾ ਜਵਾਬ ਇਹ ਹੀ ਹੈ ਕਿ ਜਸਵੰਤ ਸਿੰਘ ਨੇ ਆਪਣਾ ਕੋਈ ਵੀ ਜਿਹੜਾ ਉਹਨਾਂ ਦਾ ਡਿਟਰਮੀਨੇਸ਼ਨ ਸੀਗਾ ਜਿਹਦੇ ਤੇ ਉਹਨਾਂ ਨੇ ਕੰਮ ਕੀਤਾ, ਜਾਂ ਉਹਨਾਂ ਦਾ ਲਾਸਟ ਡੈਸਟੀਨੇਸ਼ਨ ਕੀ ਸੀਗਾ, ਉਹਦੇ ਤੇ ਜੇ ਸਾਡੇ ਨਾਲ ਕਿਸੇ ਨੇ ਬਹਿਸ ਕਰਨੀ ਹੈ ਤਾਂ ਮੈਨੂੰ ਲੱਗਦਾ ਉਹ ਵਧੀਆ ਹੋਊਗਾ। ਇੱਕ ਦੋ ਸ਼ੁਰਲੀਆਂ ਛੱਡ ਕੇ ਜਸਵੰਤ ਸਿੰਘ ਨੂੰ ਕਿਸੇ ਹੋਰ ਧੜੇ ਦੇ ਵਿੱਚ ਜੋੜ ਕੇ ਤੇ ਮੈਂ ਇੱਕ ਗੱਲ ਹੋਰ ਵੀ ਜਸਵੰਤ ਸਿੰਘ ਨੇ ਮੈਂ ਸਿਰਫ ਇੰਨਾ ਹੀ ਚਾਹੁੰਦੀ ਹਾਂ ਕਿ ਜਸਵੰਤ ਸਿੰਘ ਨੇ ਮਨੁੱਖੀ ਅਧਿਕਾਰਾਂ ਤੇ ਕੰਮ ਕੀਤਾ। ਜਸਵੰਤ ਸਿੰਘ ਨੇ ਪਾਰਸ਼ੈਲਿਟੀ ਤਾਂ ਕਿਤੇ ਕੀਤੀ ਨਹੀਂ, ਤੁਸੀਂ ਕਿਸੇ ਵੀ ਧੜੇ ਨਾਲ ਜੋੜ ਨਹੀਂ ਸਕਦੇ ਉਹਨੂੰ। ਬਾਬਾ ਮਾਣੋ ਚਾਲ ਸੀਗਾ, ਉਹਨਾਂ ਦੀ ਮਾਂ ਜਿਹੜੀ ਆ ਉਹ ਸ਼ਹੀਦ ਹੋਈ ਤੇ ਉਹਨਾਂ ਦਾ ਕੇਸ ਜਸਵੰਤ ਸਿੰਘ ਖਾਲੜਾ ਹਾਈ ਕੋਰਟ ਦੇ ਵਿੱਚ ਲੈ ਕੇ ਗਏ। ਪੰਜਵੜ ਦੀ ਮਾਤਾ ਦੂਜਾ ਕਮਾਂਡਰ ਉਹ ਸੀਗਾ, ਪੰਜਵੜ ਦੀ ਮਾਤਾ ਉਹ ਸ਼ਹੀਦ ਹੋਈ ਤੇ ਜਸਵੰਤ ਸਿੰਘ ਖਾਲੜਾ ਉਹਦਾ ਕੇਸ ਹਾਈ ਕੋਰਟ ਦੇ ਵਿੱਚ ਲੈ ਕੇ ਗਏ। ਤੀਜਾ ਪਿਆਰਾ ਸਿੰਘ ਸੀਗਾ ਸੁਲਤਾਨਵਿੰਡ, ਤੀਜਾ ਕਮਾਂਡਰ ਉਹਨਾਂ ਦਾ ਜਿਹੜਾ ਭਤੀਜਾ ਸੀਗਾ ਉਹ ਸੀਗਾ, ਤੇ ਉਹ ਸਾਰਾ ਕੇਸ ਪਿਆਰਾ ਸਿੰਘ ਜਸਵੰਤ ਸਿੰਘ ਨੇ ਸਾਰਾ ਕੇਸ ਉੱਥੋਂ ਸ਼ੁਰੂ ਕੀਤਾ। ਕਿਉਂ ਤੁਸੀਂ ਕੌਮ ਦੇ ਵਿੱਚ ਭੰਬਲ ਭੂਸੇ ਪਾਉਂਦੇ ਹੋ? ਜਸਵੰਤ ਸਿੰਘ ਨੂੰ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੋਂ ਹੀ ਗੱਲ ਉਹਨਾਂ ਦੀ ਹੋਣੀ ਚਾਹੀਦੀ ਹੈ। ਵੀ ਸਾਡੀ ਆਪਦੀ ਪਰਿਵਾਰ ਦੀ ਮਨਸ਼ਾ ਇਹ ਹੈ ਵੀ ਇਹ ਜਿਹੜੀ ਪੈਰਲਰ ਕਹਾਣੀਆਂ ਨਾ ਉਹ ਨਹੀਂ ਚੱਲਣੀਆਂ ਚਾਹੀਦੀਆਂ। ਤੇ ਇਹ ਜਿਹੜਾ ਦੁੱਖ ਮੈਂ ਸਾਂਝਾ ਕੀਤਾ ਹੈ ਤੁਹਾਡੇ ਨਾਲ ਕੀਤਾ ਇਸ ਲਈ ਕਿ ਤੁਸੀਂ ਮੇਰੇ ਆਪਣੇ ਹੋ। ਤੁਸੀਂ ਅੱਜ ਜਸਵੰਤ ਸਿੰਘ ਕਰਕੇ ਆਏ ਹੋ, ਤੁਸੀਂ ਮੇਰੇ ਕਰਕੇ ਆਏ ਹੋ, ਤਾਂ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦੀ ਕਰਦੀ ਹਾਂ। ਗਲਤੀਆਂ ਤਾਂ ਜ਼ਰੂਰ ਮੈਨੂੰ ਲੱਗਦਾ ਮੇਰੇ ਕੋਲ ਹੋਈਆਂ ਹੋਣਗੀਆਂ, ਪਰ ਮੈਂ ਚਾਹੁੰਦੀ ਹਾਂ ਕਿ ਇਹ ਗਲਤੀਆਂ ਨੂੰ ਤੁਸੀਂ ਵੀ ਸੁਧਾਰ ਲਓ ਤੇ ਅਸੀਂ ਵੀ ਸੁਧਾਰ ਲਈਏ। ਜੇ ਕੋਈ ਮਸਲਾ ਹੈ ਤੇ ਅਸੀਂ ਤਿਆਰ ਹਾਂ ਉਹਦਾ ਜਵਾਬ ਵੀ ਦੇ ਦਾਂਗੇ, ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਹੈ। ਤੇ ਅੱਜ ਜਿੰਨੇ ਮੇਰੇ ਭੈਣ ਭਰਾ ਆਏ ਆ ਮੈਂ ਉਹਨਾਂ ਦੇ ਧੰਨਵਾਦੀ ਹਾਂ। ਸੁਨੀਲ ਜੀ ਜਿਨ੍ਹਾਂ ਨੇ ਐਡਾ ਵੱਡਾ ਐਫਰਟ ਕੀਤਾ ਹੈ, ਧਾਰੀਵਾਲ ਗੁਰਵਿੰਦਰ ਸਿੰਘ ਪ੍ਰੋਫੈਸਰ, ਇਹਨਾਂ ਨੇ ਜੋ ਵੀ ਸਾਰਿਆਂ ਨੇ ਰਲ ਮਿਲ ਕੇ, ਮੈਂ ਸਾਰਿਆਂ ਦੇ ਨਾਂ ਨਹੀਂ ਜਾਣਦੀ, ਨਹੀਂ ਦੱਸ ਸਕਦੀ, ਪਰ ਹਰ ਇੱਕ ਦਾ ਮੈਂ ਸਮਝਦੀ ਹਾਂ ਅਹਿਸਾਨ ਹੈ ਮੇਰੇ ਤੇ ਕਿ ਅੱਜ ਤੁਸੀਂ ਜਿੱਥੇ ਮੈਨੂੰ ਇੰਨਾ ਪਿਆਰ ਸਤਿਕਾਰ ਦੇ ਰਹੇ ਹੋ ਤੇ ਮੇਰੇ ਬੱਚੇ ਤੁਹਾਡੇ ਕੋਲੇ ਹੈ, ਬੇਟਾ ਇੱਥੇ ਹੈ, ਬੇਟੀ ਕੈਲੀਫੋਰਨੀਆ ਦੇ ਵਿੱਚ ਹੈ। ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਉਹਨਾਂ ਨੂੰ ਇੱਕ ਕੌਮ ਦੀ ਧੀ ਤੇ ਕੌਮ ਦਾ ਪੁੱਤ ਕਹਿ ਕੇ ਲੋਕ ਸਤਿਕਾਰ ਦਿੰਦੇ ਆ, ਸਿਰ ਤੇ ਹੱਥ ਰੱਖਦੇ ਆ। ਬਸ ਇਹੋ ਹੀ ਬੰਦਾ ਚਾਹੁੰਦਾ ਹੁੰਦਾ ਹੈ। ਬਾਕੀ ਸਿਆਸੀ ਲੋਕ ਤਾਂ ਪੈਸੇ ਖਰਚ ਕੇ ਵੀ ਸ਼ੋਹਰਤ ਜਿਹੜੀ ਹੈ ਉਹ ਮੁੱਲ ਖਰੀਦ ਲੈਂਦੇ ਆ, ਪਰ ਸਾਨੂੰ ਮੇਰਾ ਖਿਆਲ ਹੈ ਵਾਹਿਗੁਰੂ ਦੀ ਕਿਰਪਾ ਹੈ, ਤੁਹਾਡੀ ਸਾਰਿਆਂ ਦੀ ਕਿਰਪਾ ਹੈ ਕਿ ਤੁਸੀਂ ਇੰਨਾ ਸਤਿਕਾਰ ਦਿੱਤਾ ਕਿ ਅਸੀਂ ਇਸ ਜਨਮ ਵਿੱਚ ਕੀ ਕਈ ਜਨਮਾਂ ਤੱਕ ਇਹਦਾ ਜਿਹੜਾ ਮੁੱਲ ਨਹੀਂ ਮੋੜ ਸਕਦੇ। ਸਾਨੂੰ ਆਪਣੇ ਨਾਲ ਜਿਹੜੀਆਂ ਸਾਡੀਆਂ ਹੱਡ ਬੀਤੀਆਂ ਉਹਦਾ ਕੋਈ ਮਲਾਲ ਨਹੀਂ ਹੈ, ਸਾਨੂੰ ਕਿਸੇ ਨਾਲ ਕੋਈ ਮਲਾਲ ਨਹੀਂ ਹੈ, ਪਰ ਸਾਨੂੰ ਇਹ ਹੈ ਵੀ ਸਾਨੂੰ
ਚੱਲਣਾ ਚਾਹੀਦਾ ਸੱਚਾਈ ਤੇ ਉਸ ਦਾ ਐਨਾਲਿਸਿਸ ਕਰਨਾ ਚਾਹੀਦਾ ਹੈ। ਤੇ ਤੁਹਾਡੀ ਹਰ ਤਰ੍ਹਾਂ ਦੀ ਜਿੰਨੀ ਵੀ ਤੁਸੀਂ ਮੇਰੇ ਲਈ ਐਫਰਟ ਕੀਤੇ ਹੈ, ਕੌਮ ਨੇ ਕੀਤੇ ਹੈ, ਸਾਰਿਆਂ ਦਾ ਨਾਂ ਨਹੀਂ ਲਿਆ ਜਾ ਸਕਦਾ। ਮਨੁੱਖੀ ਅਧਿਕਾਰਾਂ ਤੇ ਜਿੰਨੀਆਂ ਵੀ ਰਿਪੋਰਟਾਂ ਛਪੀਆਂ ਹੈ ਜਾਂ ਹਿਊਮਨ ਰਾਈਟਸ ਤੇ ਕੰਮ ਹੋਏ ਆ, ਅਸੀਂ ਸਾਰੇ, ਸਾਡਾ ਪਰਿਵਾਰ ਉਹ ਸਾਰੇ ਦਾ ਹਿੱਸਾ ਹੈ। ਜੇ ਇਨਸਾਫ ਵਾਲਿਆਂ ਨੇ ਕੋਈ ਕੰਮ ਕੀਤਾ ਹੈ ਜਾਂ ਕਿਸੇ ਨੇ ਪੰਜਾਬ ਦੇ ਵਿੱਚ ਜਾ ਕੇ ਕੰਮ ਕੀਤਾ ਹੈ, ਅਸੀਂ ਇਹ ਕੋਸ਼ਿਸ਼ ਨਹੀਂ ਕੀਤੀ ਕਿ ਸਾਡਾ ਨਾਂ ਇਹਦੇ ਵਿੱਚ ਆਵੇ, ਪਰ ਅਸੀਂ ਉਹਨਾਂ ਦੇ ਨਾਲ ਤੁਰ ਕੇ ਉਹਨਾਂ ਦੇ ਜਿੰਨੀਆਂ ਵੀ ਸਾਡੇ ਕੋਲੋਂ ਮਦਦ ਹੋ ਸਕੀ, ਪਰਿਵਾਰਾਂ ਨਾਲ ਸੰਪਰਕ ਬਣਾਉਣ ਦੀ ਜਾਂ ਜੋ ਵੀ ਅਸੀਂ ਕਰ ਸਕੇ, ਉਹ ਅਸੀਂ ਕਰਦੇ ਰਹੇ ਹਾਂ ਤੇ ਕਰਦੇ ਰਵਾਂਗੇ। ਇਹੋ ਹੀ ਮੇਰੀ ਆਖਰੀ ਇੱਛਾ ਹੈ ਕਿ ਖਾਲੜਾ ਦੀ ਜਿਹੜਾ ਖਾਲੜਾ ਜਸਵੰਤ ਸਿੰਘ ਖਾਲੜਾ ਦਾ ਮਿਸ਼ਨ ਹੈ, ਮੈਂ ਉਹਦੇ ਤੇ ਹੀ ਰਵਾਂ, ਕਿਸੇ ਹੋਰ ਗੇਮ ਦੇ ਵਿੱਚ ਨਾ ਪਵਾਂ। ਕਿਉਂਕਿ ਜ਼ਿੰਦਗੀ ਜਿਹੜੀ ਹੈ ਉਹ, ਬੰਦਾ ਕੋਈ ਵੀ ਹੈ ਉਹ ਇੱਕ ਮਿਸ਼ਨ ਤੇ ਹੀ ਕੰਮ ਕਰ ਸਕਦਾ ਹੈ। ਇਕੱਠਾ ਜਿਹੜਾ ਉਹ ਕਿਸੇ ਬਾਰ-ਬਾਰ ਮਿਸ਼ਨ ਤੇ ਕੰਮ ਨਹੀਂ ਕਰ ਸਕਦਾ। ਮੇਰਾ ਮਿਸ਼ਨ ਸਰਦਾਰ ਜਸਵੰਤ ਸਿੰਘ ਖਾਲੜਾ ਤੇ ਮਿਸ਼ਨ ਤੇ ਕੰਮ ਕਰਨਾ ਹੈ। ਤੇ ਜਿੰਨਾ ਚਿਰ ਮੇਰੀ ਲਾਈਫ ਹੈ, ਉਸ ਤੋਂ ਬਾਅਦ ਜੇ ਮੇਰੇ ਬੱਚੇ ਠੀਕ ਢੰਗ ਨਾਲ ਚੱਲਣਗੇ ਤੇ ਤੁਸੀਂ ਉਹਨਾਂ ਨੂੰ ਵੀ ਮਾਨ ਸਤਿਕਾਰ ਦਿੰਦੇ ਰਹੋਗੇ। ਇਹ ਮੇਰੀ ਮਨਸ਼ਾ ਵੀ ਹੈ, ਇਹ ਮੇਰੀ ਖੁਆਇਸ਼ ਵੀ ਹੈ, ਇਹ ਮੇਰੀ ਬੇਨਤੀ ਵੀ ਹੈ। ਹਾਂਜੀ, ਬਸ ਮੈਂ ਜੇ ਕੋਈ ਕੁਐਸਚਨ ਹੋਵੇ ਤਾਂ ਮੈਂ ਆਨਸਰ ਜਿੰਨਾ ਆਪਦੀ ਮੱਤ ਬੁੱਧ ਅਨੁਸਾਰ ਕਰ ਸਕਦੀ ਹਾਂ। ਬਾਕੀ ਮੈਂ ਬਹੁਤ ਖੁਸ਼ ਹਾਂ ਕਿ ਅੱਜ ਤੁਹਾਨੂੰ ਸਾਰਿਆਂ ਨੂੰ ਮਿਲ ਸਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।